अस्सलाम वालेकुम। सियाणे कहंदे भी बंदे दा ना ਲੱਕੜ ना एक ਵੱਖਰਾ ਜਿਹਾ ਤਲਕ ਆ ਵੀ ਜੰਮਦਾ ਲੱਕੜ ਦੇ ਪੰਘੂੜੇ ਦੇ ਵਿੱਚ ਹੁੰਦਾ ਤੇ ਜਦੋਂ ਮਰਦਾ ਫਿਰ ਉਹ ਲੱਕੜੀ ਦੀ ਮੰਜੀ ਤੇ ਜਾਂਦਾ ਹੈ ਉਸ ਟਾਈਮ ਵੀ ਝੂਟੇ ਲੈਂਦਾ ਹੀ ਜਾਂਦਾ। ਪਰ ਗੱਲ ਇਹ ਆ ਵੀ ਸਾਡੀ ਜਿਹੜੀ ਤਹਿਸੀਲ ਦੇ ਵਿੱਚ ਮੈਂ ਬੈਠਾ ਇਹ ਤਹਿਸੀਲ ਆ ਤਾਂਦਲਿਆਂ ਵਾਲਾ। ਸਾਡੀ ਤਹਿਸੀਲ ਦੁਨੀਆ ਕਿਤੇ ਦੀ ਕਿਤੇ ਪਹੁੰਚ ਗਈ ਪਰ ਸਾਡੀ ਤਹਿਸੀਲ ਦੀ ਵੱਡੀ ਖਾਸੀਅਤ ਇਹ ਆ ਕਿ ਇਹ ਹਾਲੇ ਵੀ ਆਪਣੇ ਪਿਛੋਕੜ ਨਾਲ ਜੁੜੀ ਆ। ਆ ਜਿਹੜੇ ਆ ਰੰਗ ਬਰੰਗੇ ਜਿਨ੍ਹਾਂ ਤੇ ਮੈਂ ਕੁਰਸੀਆਂ ਤੇ ਬੈਠਾ ਤੁਹਾਨੂੰ ਮੰਜੀਆਂ ਵੇਖ ਰਹੀਆਂ ਪਿੱਛੇ ਪੰਘੂੜੇ ਵੇਖ ਰਹੇ ਇਹਨਾਂ ਰੰਗਾਂ ਨਾਲ ਬੰਦੇ ਦੀ ਕਦੀਮੀ ਦਾ ਕੋਈ ਤਲਕ ਹੈ। ਬੰਦੇ ਦਾ ਕੋਈ ਹੈ ਸਹੀ ਇਹਦੇ ਨਾਲ ਕੋਈ ਰਿਸ਼ਤਾ ਵੀ ਇਹਨੂੰ ਵੇਖਦੇ ਹੀ ਬੰਦਾ ਨਾ ਪਿਛਾਂ ਚਲਾ ਜਾਂਦਾ। ਬੜੀ ਪੁਰਾਣੀ ਰਵਾਇਤ ਆ ਬੜੀ ਪੁਰਾਣੀ ਸਕਾਫਤ ਆ ਜਿਹਨੂੰ ਸਾਡੇ ਤਾਂਦਲਿਆਂ ਵਾਲਾ ਨੇ ਜ਼ਿੰਦਾ ਰੱਖਿਆ ਹੈ। ਇਸ ਤਹਿਸੀਲ ਦੇ ਵਿੱਚ ਹਲੇ ਵੀ ਲੱਕੜੀ ਦੇ ਪੰਘੂੜੇ ਲੱਕੜੀ ਦੀਆਂ ਕੁਰਸੀਆਂ ਮੰਜੇ ਬੜੀ ਸੋਹਣੀਆਂ ਸੋਹਣੀਆਂ ਛਾਵਾਂ ਇੱਥੇ ਕੜਵੰਜੀਆਂ ਹਰ ਸ਼ਾ ਬਣਦੀ। ਉਹ ਤੁਹਾਨੂੰ ਅੱਜ ਸਾਰੀ ਉਹਨਾਂ ਦੀ ਬਣਾਵਟ ਦਿਖਾਉਂਦੇ ਆ ਵੀ ਕਿੱਦਾਂ ਕਿੱਦਾਂ ਬਣਦੀ ਹੈ ਕਿਵੇਂ ਰੰਗ ਕਰਦੇ ਕਿਹੜੀ ਲੱਕੜੀ ਦੀ ਬਣਦੀ ਹੈ ਸਾਰੀਆਂ ਬਰੀਕੀਆਂ ਤੁਹਾਡੇ ਤੱਕ ਪਹੁੰਚਾਉਂਦੇ ਆ। ਕੁਝ ਛਾਵਾਂ ਐਸੀਆਂ ਵੀ ਜਿਨ੍ਹਾਂ ਦਾ ਬੰਦੇ ਨਾਲ ਨਾ ਤਲਕ ਹੀ ਪੁਰਾਣਾ ਇਹ ਛੱਡਿਓ ਲਾ ਤੋਂ ਬੰਦੇ ਦੇ ਨਾਲ ਚੱਲੀ ਜਾ ਰਹੀ ਹੈ ਵੀ ਜਦੋਂ ਦਾ ਬੰਦਾ ਬਣਿਆ ਨਾ ਉਹ ਛਾਵਾਂ ਵੀ ਜਿੱਦਾਂ ਉਦੋਂ ਦੀਆਂ ਹੀ ਬਣੀਆਂ ਵੀ ਜਿੱਦਾਂ ਲੋਹਾ ਹੋ ਗਿਆ ਲੱਕੜ ਹੋ ਗਈ ਇੱਦਾਂ ਪਾਣੀ ਹੋ ਗਿਆ ਚਮੜਾ ਹੋ ਗਿਆ ਇਹ ਛਾਵਾਂ ਉਹ ਜਿਹੜਾ ਬੰਦੇ ਦੀਆਂ ਪੁਰਾਣੀਆਂ ਸਾਥੀ ਬੰਦਾ ਇਹਨਾਂ ਤੋਂ ਬਗੈਰ ਰਹਿ ਨਹੀਂ ਸਕਦਾ। ਫਿਰ ਤੁਸੀਂ ਬੰਦੇ ਦਾ ਦੇਖਿਓ ਨਾ ਵੀ ਬੰਦਾ ਝੂਟਿਆਂ ਦਾ ਹੈ ਹੀ ਬੜਾ ਸ਼ੌਕੀਨ ਆ ਵੀ ਜੰਮਦਾ ਨਾ ਤੇ ਪੰਘੂੜੇ ਦੇ ਵਿੱਚ ਝੂਟੇ ਫਿਰ ਥੋੜਾ ਜਿਹਾ ਵੱਡਾ ਹੋਇਆ ਤੇ ਉਹ ਮਾਂ ਦੀ ਗੋਦ ਦੇ ਝੂਟੇ ਫਿਰ ਪੀਂਗ ਦੇ ਝੂਟੇ ਮੈਂ ਕਹਿੰਦਾ ਫਿਰ ਸਾਈਕਲ ਦੇ ਝੂਟੇ ਮੋਟਰਸਾਈਕਲ ਦੇ ਝੂਟੇ ਕਾਰ ਦੇ ਲਾਰੀ ਦੇ ਹਵਾਈ ਜਹਾਜ਼ ਦੇ ਝੂਟੇ ਝੂਟਿਆਂ ਦਾ ਬਹੁਤ ਸ਼ੌਕੀਨ ਆ। ਐਡਾ ਸ਼ੌਕੀਨ ਆ ਵੀ ਜਦੋਂ ਮਰਦਾ ਨਾ ਫਿਰ ਝੂਟੇ ਲੈਂਦਾ ਹੀ ਜਾਂਦਾ। ਇਹ ਝੂਟਿਆਂ ਦਾ ਕੋਈ ਇਦਾਂ ਦਾ ਸ਼ੌਕੀਨ ਆ ਤੇ ਉਹ ਜੰਮ ਲਾ ਤੋਂ ਅਖੀਰ ਤੱਕ ਜਿਹੜਾ ਲੱਕੜ ਦਾ ਰਿਸ਼ਤਾ ਉਹ ਝੂਟਿਆਂ ਦਾ ਰਿਸ਼ਤਾ ਨਾ ਉਹ ਤੁਹਾਨੂੰ ਅੱਜ ਚੇਤੇ ਕਰਾਉਣ ਆਏ ਆ ਉਹ ਵਿਖਾਣ ਆਏ ਆ ਵੀ ਉਹ ਬੰਦੇ ਦਾ ਰਿਸ਼ਤਾ ਬਣਿਆ ਕਿੱਦਾਂ। ਤੇ ਫਿਰ ਦੇਖ ਇਸ ਦੀ ਹੈ ਤਾਂ ਰੰਗ ਉਹੀ ਆ ਨਾ ਦੋ ਤਿੰਨ ਰੰਗ ਆ ਵੀ ਖੱਟਾ ਰੱਤਾ ਤੇ ਹਰੇ ਰੰਗ ਦਾ ਪਰ ਇਹ ਰੰਗ ਵੇਖਦੇ ਹੀ ਨਾ ਇੱਕ ਵਾਰੀ ਅੱਖਾਂ ਠਰ ਜੀਆਂ ਜਾਂਦੀਆਂ ਬੰਦਾ ਪਿਛੋਕੜ 'ਚ ਚਲਿਆ ਜਾਂਦਾ ਵੀ ਇਦਾਂ ਜਿਵੇਂ ਕੋਈ ਪੁਰਾਣਾ ਰਿਸ਼ਤਾ ਇਹਨਾਂ ਰੰਗਾਂ ਨਾਲ ਇਹਨਾਂ ਲੱਕੜੀ ਦੇ ਨਾਲ। ਤੇ ਅੱਜ ਅਸੀਂ ਤਾਂਦਲਿਆਂ ਵਾਲਾ ਦੇ ਵਿੱਚ ਪਹੁੰਚੇ ਹਾਂ ਤੁਹਾਨੂੰ ਇਹ ਸਾਰਾ ਕੰਮ ਵਿਖਾਉਣ ਵਾਸਤੇ ਵੀ ਇਹ ਲੱਕੜ ਦਾ ਕੰਮ ਆ ਕਦੋਂ ਦਾ ਹੋ ਰਿਹਾ ਕਿਵੇਂ ਹੋ ਰਿਹਾ। ਜਿਹੜੀਆਂ ਤੁਸੀਂ ਆਮ ਤਸਵੀਰਾਂ ਦੇ ਵਿੱਚ ਦੇਖਦੇ ਆ ਬੰਦੇ ਵੀਡੀਓ ਦੇ ਵਿੱਚ ਦੇਖਦੇ ਆ ਜਿੱਥੇ ਐਸੀ ਥਾਂ ਤੇ ਬੰਦੇ ਬੈਠੇ ਆ ਵੀ ਜਿਨ੍ਹਾਂ ਦਾ ਦਿਲ ਕਰਦਾ ਜਿੱਦਾਂ ਇਸ ਕੁਰਸੀ ਤੇ ਮੈਂ ਬੈਠਾ ਇਸ ਕੁਰਸੀ ਤੇ ਬਹਿਣ ਨੂੰ ਪਰ ਉਹਨਾਂ ਦੀ ਪਹੁੰਚ ਤੋਂ ਦੂਰ ਆ। ਪਰ ਹੁਣ ਤਾਂ ਦੱਸਦੇ ਆ ਵੀ ਇਹ ਬਾਹਰਲੇ ਮੁਲਕਾਂ ਦੇ ਵਿੱਚ ਵੀ ਪਹੁੰਚ ਜਾਂਦੀਆਂ ਛਾਵਾਂ। ਤੇ ਅੱਜ ਅਸੀਂ ਤੁਹਾਨੂੰ ਇਹ ਸਾਰੀ ਇਹਦੀ ਤਫਸੀਲ ਦੱਸਾਂਗੇ ਇਹਨਾਂ ਦੇ ਜਿਹੜੇ ਬਣਾਉਣ ਵਾਲੇ ਕਾਰੀਗਰ ਆ ਉਹ ਹੱਥ ਤੁਹਾਨੂੰ ਵਿਖਾਵਾਂਗੇ ਉਹ ਹੁਨਰ ਵਾਲੇ ਹੱਥ ਜਿਹੜੇ ਹੱਥ ਇਹ ਛਾਵਾਂ ਬਣਾਉਂਦੇ ਆ ਵੀ ਤਸਵੀਰਾਂ ਵੀਡੀਓ 'ਚ ਜਿਹੜੀਆਂ ਸੋਹਣੀਆਂ ਲੱਗਦੀਆਂ ਉਹਨਾਂ ਦੇ ਪਿੱਛੇ ਕੌਣ ਆ ਇਹਨਾਂ ਨੂੰ ਬਣਾਉਣ ਵਾਲਾ ਕੌਣ ਆ ਅੱਜ ਉਹ ਵੀ ਤੁਹਾਨੂੰ ਮਿਲਾਵਾਂਗੇ ਉਹਨਾਂ ਦੇ ਨਾਲ ਵੀ। ਆਓ ਤੁਹਾਨੂੰ ਇਹਨਾਂ ਦੀ ਈਚੀ ਮੇਚੀ ਦਿਖਾਉਂਦੇ। ਆਹ ਦੇਖੋ ਜੀ ਆਹ ਪੰਘੂੜਾ ਪਿਆ ਲੱਕੜੀ ਦਾ ਇਹ ਤਾਂ ਸੱਚ ਕੱਢਿਆ ਹੋਇਆ ਵਿੱਚੋਂ ਆਹ ਪਿਆ ਆਹ ਪੰਘੂੜਾ ਜਿੱਦਾਂ ਆਹ ਕੁਰਸੀ ਆ ਆਹ ਪੰਘੂੜਾ ਤੇ ਆਹ ਮੇਜ਼ ਆ ਆਹ ਹੁਣ ਮੇਜ਼ ਬਣਿਆ ਹੈ ਜਿਹੜਾ ਪਿਆ ਆਹ ਰੰਗ ਬਰੰਗਾ ਇੱਦਾਂ ਕੁਰਸੀਆਂ ਆਹ ਵੀ ਪੰਘੂੜਾ ਆਹ ਪਈਆਂ ਪੀੜੀਆਂ ਆਹ ਪੀੜੀ ਆ ਦਿਖਦੀ ਆ ਇਹ ਬਾਹਰ ਵੀ ਪਿਆ ਹੀ ਹੋਣਾ ਸਮਾਨ ਬਾਹਰ ਪਿਆ। ਅੱਛਾ ਚਲੋ ਉੱਧਰ ਚੱਲਦੇ ਆਹ ਮੰਜੀ ਆ ਤੁਹਾਨੂੰ ਕਿਸੇ ਖੁੱਲੀ ਥਾਂ 'ਚ ਵਿਖਾਉਣਾ ਆ ਜਾਓ ਬਲਕਿ ਹੋਰ ਸ਼ਾਵਾ ਵੀ ਦਿਖਾਉਣਾ ਇੱਦਾਂ ਹੀ ਚੱਲਣ ਦੀਆਂ ਹਾਂ ਜਿੱਦਾਂ ਪੀੜੀਆਂ ਹੇਠ ਵੀ ਪਈਆਂ ਹਾਂ ਆਹ ਚੱਕਲਾ ਵੇਲਣਾ ਜੀ ਇਹ ਵੀ ਲੱਕੜੀ ਦਾ ਉਸੇ ਰੰਗ ਦੇ ਵਿੱਚ ਬਣਿਆ ਹੈ ਤੇ ਨਾਲ ਆਹ ਕੀ ਹੈ ਉਹ ਰੇੜੂ ਹਾਂ ਰੇੜੂ ਆ ਨਿਆਣਿਆਂ ਦੇ ਇੱਥੋਂ ਫੜ ਕੇ ਉਹ ਯਾਰ ਕੀ ਸਾਦੇ ਆ ਜਿਹੜੇ ਨਿਆਣੇ ਨਵੇਂ ਤੁਰਦੇ ਆ ਉਹਨੂੰ ਕੀ ਸਾਦੇ ਜਿਹੜਾ ਪਲਾਸਟਿਕ ਦਾ ਮਿਲਦਾ ਵਾਕਰ ਇਹ ਲੱਕੜੀ ਦੀ ਵਾਕਰ ਹਾਂ ਵਾਕਰ ਅੱਛਾ ਤੁਸੀਂ ਨਾ ਜੀ ਆ ਨਿੱਕੀ ਕੁਰਸੀ ਕਿਸੇ ਨਿਆਣੇ ਵਾਸਤੇ ਬਣੀ ਆ ਦੇਖ ਨਾ ਆ ਵੀ ਨਿਆਣੇ ਵਾਸਤੇ ਇਹਦੇ ਪਹੀਏ ਵੀ ਚੱਲਦੇ ਆ ਦੇਖ ਵਾਹ ਜੀ ਵਾਹ ਘੁੰਮਦਾ ਦੇਖ ਵਾਹ ਜੀ ਆ ਕਰੋ ਗੱਲ ਦਿਖਾਓ। ਅੱਛਾ ਜੀ ਇਹ ਦੇਖੋ ਜੀ ਬੱਚਿਆਂ ਦਾ ਵਾਕਰ ਆ ਤੇ ਬੜਾ ਹੀ ਖੂਬਸੂਰਤ ਇਹ ਦੇਖੋ ਨਾਲ ਨਾ ਜਦੋਂ ਚੱਲਦਾ ਵਾ ਤੇ ਇਹ ਵੀ ਘੁੰਮਦੇ ਆ ਹੈ ਤੇ ਦੇਖੋ ਬਿਲਕੁਲ ਜਹਾਜ਼ ਵਾਲਾ ਵੀ ਜਿਹੜਾ ਵਾ ਨਾ ਮਾਡਲ ਬਣਾਇਆ ਹੈ ਆ ਕੜਵੰਜੀਆਂ ਵਾ ਤੇ ਇਹ ਚੱਕਲਾ ਮਿਲਣ ਰੋਟੀ ਲਈ ਆ ਤੇ ਆ ਛੋਟੀ ਬੱਚਿਆਂ ਲਈ ਇਹ ਯਾਨੀ ਕਿ ਬੱਚਿਆਂ ਜਿਹਨਾਂ ਨੂੰ ਯਾਨੀ ਕਿ ਜਿਹੜਾ ਨਾ ਦੇਖੋ ਕਲਚਰਲ ਛਾਵਾਂ ਵਾ ਇਹ ਹੋਣੀਆਂ ਚਾਹੀਦੀਆਂ ਵਾ ਆਪਣੇ ਘਰਾਂ 'ਚ ਅਰ ਇਹ ਹੈਂਡੀਕ੍ਰਾਫਟ ਪਾਕਿਸਤਾਨ ਦੀ ਨਾ ਬਾਹਰ ਵੀ ਚੱਲਦੀ ਆ ਬਹੁਤ ਜ਼ਿਆਦਾ ਦੂਸਰੇ ਮੁਲਕਾਂ ਜਿਹੜਾ ਨਾ ਬਹੁਤ ਪਸੰਦ ਕੀਤੀ ਜਾਂਦੀ ਆ ਤੇ ਬਹੁਤ ਯਾਨੀ ਕਿ ਜਿਹੜਾ ਨਾ ਹੁਨਰਮੰਦਾਂ ਨਾਲ ਕੰਮ ਆਏ ਇਸ ਚੀਜ਼ ਦਾ। ਔਰ ਫਿਰ ਸਾਡੀ ਸ਼ਾਇਰੀ ਜਿਹੜੀ ਹੈ ਨਾ ਉਹ ਦੇਖੋ ਰੰਗੀਨ ਜਿਹੜਾ ਪਲੰਗ ਹੈ ਪੰਘੂੜਾ ਯਾਨੀ ਕਿ ਇਹਨਾਂ ਚੀਜ਼ਾਂ ਦੇ ਗਿਰਦ ਜਿਹੜੀ ਹੈ ਨਾ ਘੁੰਮਦੀ ਆ ਹੈ
ਪੰਜਾਬੀ 'ਚ ਸਭ ਤੋਂ ਜ਼ਿਆਦਾ ਜਿਹੜੀਆਂ ਅਲਾਮਤਾਂ ਇਸਤੇਮਾਲ ਹੁੰਦੀਆਂ ਵਾ ਨਾ, ਇਹਨਾਂ ਇਹੀ 2-3 ਚੀਜ਼ਾਂ ਦੀਆਂ ਹੈ ਆ ਕਿ ਤੁਸੀਂ ਕੋਈ ਵੀ ਦਾਸਤਾਨ ਪੜ੍ਹ ਲਓ, ਕੋਈ ਵੀ ਉੱਥੇ ਯਾਨੀ ਕਿ ਪੰਘੂੜੇ ਦਾ ਤੇ ਪਲੰਘ ਦਾ ਜਿਹੜਾ ਨਾ ਜ਼ਿਕਰ ਉਸ ਦਾ ਜ਼ਰੂਰ ਹੋਏਗਾ। ਤੇ ਬਾਕੀ ਜਿਹੜੀ ਇਹ ਚਾਰਪਾਈ ਆ ਪੰਜਾਬੀਆਂ ਲਈ ਤਾਂ ਕਹਿੰਦੇ ਨਾ ਵੀ ਉਹਨਾਂ ਦੀ ਤਾਂ ਜ਼ਿੰਦਗੀ ਸਾਰੀ ਚਾਰਪਾਈ ਤੇ ਗੁਜ਼ਰਦੀ ਆ। ਅੰਗਰੇਜ਼ ਬੜੇ ਹੈਰਾਨ ਹੁੰਦੇ ਆ ਕਿ ਯਾਰ ਇਹ ਬੰਦੇ ਵੀ 80% ਵਕਤ ਨਾ ਆਪਣਾ ਮੰਜੀ ਤੇ ਗੁਜ਼ਾਰਦੇ ਆ, ਹੈ ਅਸੀਂ ਤਾਂ ਬਹਿ ਹੀ ਨਹੀਂ ਅੱਛਾ ਇੱਕ ਮੰਜੀ ਦੀ ਬੜੀ ਖਸੂਸੀਅਤ ਹੁੰਦੀ ਆ, ਬੰਦਾ ਸੁਸਤ ਹੋ ਜਾਂਦਾ ਹੈ, ਬੰਦਾ ਬੈਠਿਆ ਨਾਲ ਹੀ ਲੰਮਾ ਹੋ ਜਾਂਦਾ। ਮੇਰੇ ਤੇ ਵੀ ਅਕਸਰ ਬੰਦੇ ਇਤਰਾਜ਼ ਕਰਦੇ ਆ ਵੀ ਇਹ ਮੰਜੇ ਤੇ ਨਾ ਪੈ ਹੀ ਰਹਿੰਦੇ ਆ, ਹੈ ਉਹ ਕਿਉਂਕਿ ਕੁਰਸੀ ਹੁੰਦੀ ਆ ਬਹਿਣ ਲਈ, ਅੰਗਰੇਜ਼ ਇਸੇ ਕਰਕੇ ਚਾਕੋ ਚੌਕ ਹੁੰਦਾ। ਹਾਂ ਮੰਜਾ ਹੈ ਹੀ ਪੈਣ ਲਈ, ਮੰਜਾ ਦੇਖ ਕੇ ਤਾਂ ਫਿਰ ਪੈਣ ਨੂੰ ਹੀ ਦਿਲ ਕਰਦਾ ਵਾ। ਤੇ ਰੰਗ ਦੇਖੋ ਇਤਨੇ ਖੂਬਸੂਰਤ ਰੰਗ ਆ, ਪੀਲਾ ਤੇ ਲਾਲ ਤੇ ਆ ਹਰਾ, ਲੇਕਿਨ ਨੀਲਾ, ਹਾਂ ਕੰਬੀਨੇਸ਼ਨ ਬਹੁਤ ਅੱਛਾ। ਹੈ ਆ ਜੀ ਉਹ ਦੂਸਰਾ ਲੱਸੀ ਵਗੈਰਾ ਬਣਾਉਣੇ ਲਈ ਮਧਾਣੀ ਤੇ ਭਰਾਣੀ ਹੈ। ਤੇ ਆਹ ਤਾਂ ਫਿਰ ਤੁਹਾਨੂੰ ਪਤਾ ਪੰਜਾਬੀ ਕੋਈ ਐਸਾ ਨਹੀਂ ਹੈ ਜਿਹੜਾ ਨਾ ਜਾਣਦਾ ਹੋਵੇ, ਕਿਉਂਕਿ ਸਾਗ ਵਾਲਾ ਕੰਮ ਤਾਂ ਜਿਹੜਾ ਵਾ ਨਾ ਇਹਦੇ ਤੋਂ ਹੀ ਲਿਆ ਜਾਂਦਾ ਵਾ, ਹੈ ਤੇ ਇਹ ਹੈ ਮਧਨਾ ਜਿਹੜਾ ਵਾ ਨਾ। ਤੇ ਹਾਂ ਤੇ ਲਓ ਜੀ ਇੱਕ ਹੋਰ ਚੀਜ਼ ਜਿਹੜੀ ਹੈ ਨਾ ਆ ਗਈ, ਹਾਂ ਤੇ ਅੱਛਾ ਆ ਹੈ ਜਨਾਬ ਜਿਹੜਾ ਕੁੰਡੀ ਦੇ ਨਾਲ ਵਾਲਾ ਸੋਟਾ ਰੰਗੀਨ ਜਿਹੜਾ ਵਾ, ਮਿਰਚਾਂ ਜਿਹੜਾ ਵਾ ਪੁਰਾਣੇ ਤਰੀਕੇ 'ਚ ਪਹਿਲੋਂ ਇਹੀ ਕੁੱਟੀਆਂ ਜਾਂਦੀਆਂ ਸੀ। ਮਦਨਾ, ਹਾਂ ਮਦਨਾ ਬਣਾਇਆ ਯਾਰ ਉਹ ਇਹ ਮਧਾਣੀ ਆ, ਦੁੱਧ ਖੋਪਣ ਵਾਸਤੇ ਇਹ ਵੀ ਮਦਨਾ ਹੀ ਆ। ਆਹੋ ਮਦਨਾ। ਅੱਛਾ ਜੋ ਬਣਦਾ ਦਿਖਾਓ, ਤੈਨੂੰ ਕੋਲ ਰੱਖੋ ਜੀ, ਅੱਗੇ ਤੁਹਾਡੀ ਕੋਈ ਗੱਲ ਵਿੱਚ ਨਹੀਂ ਆਈ। ਠੀਕ ਨਹੀਂ ਹੁਣ ਦੁਬਾਰਾ ਕਰਦੇ ਆ ਫਿਰ? ਨਹੀਂ ਤੁਸੀਂ ਅੱਛਾ ਚੱਲ ਅੱਛਾ ਨਹੀਂ ਮਦਨੇ ਬਾਰੇ ਨਹੀਂ ਮੈਂ ਕਰਿਆ, ਬਾਕੀ ਸਿਰਫ ਬਾਕੀ ਠੀਕ ਹੀ ਸੀ ਯਾਰ ਇਹ ਜਿਹੜਾ ਵਾ ਹੈ। ਹੁਣ ਬਣਾਉਂਦੇ ਹੋਏ ਜਿਹੜਾ ਵਾ ਦੇਖਣਾ, ਹਾਂ ਆ ਗਿਆ ਪਹਿਲਾਂ ਰੇਟ ਰੂਟ ਤੇ ਕਰ ਲਓ ਹੈ। ਅੱਛਾ ਰੇਟਾਂ ਦਾ ਕਰ ਲੈਂਦੇ ਆ ਪਹਿਲਾਂ ਰੇਟਾਂ ਦਾ ਕਰ ਲਈਏ, ਚੀਜ਼ਾਂ ਦਾ ਪਤਾ ਫਿਰ ਉਹਦੇ 'ਚ ਕਰ ਲੈਂਦੇ ਆ। ਰੇਟ ਹੀ ਦੱਸਣੇ ਆ। ਹਾਂ ਰੇਟ ਹੀ ਅੱਛਾ ਜੀ, ਹਾਂ ਕਿੰਨੀ 13000 ਤੋਂ ਸ਼ੁਰੂ ਹੁੰਦੀ ਹੈ, 18000 ਤੱਕ। ਅੱਛਾ ਜੀ ਆ ਜਿਹੜਾ ਤੁਹਾਡਾ ਹੈ ਆ ਪੰਘੂੜਾ ਬੱਚਿਆਂ ਦਾ ਹੈ ਤੇ ਇਹਦੀ ਕੀ ਕੀਮਤ ਆ? ਇਹ 14000 14000। ਤੇ ਉਹ ਨਾਲ ਇੱਕ ਲਫ਼ਜ਼ ਇਸਤੇਮਾਲ ਕਰਦੇ ਹੁੰਦੇ, ਕਹਿੰਦੇ ਪਿਆਰ ਮੁਹੱਬਤ ਨਾਲ, ਹੈ ਤੇ ਇਹ ਪਿਆਰ ਮੁਹੱਬਤ ਵਾਲਾ ਹੀ ਰੇਟ ਦੱਸਿਆ ਵਾ ਕਿ ਹਲੇ ਦੂਸਰਾ ਹੀ ਦੱਸਿਆ ਵਾ? ਹੈ ਨਹੀਂ ਪਿਆਰ ਮੁਹੱਬਤ ਹੋ ਜਾਏ। ਅੱਛਾ ਪਿਆਰ ਮੁਹੱਬਤ ਹੋ ਜਾਏਗੀ ਉਹ ਫਿਰ ਬਾਅਦ, ਹਾਂ ਇਹਨੂੰ ਦੇ ਆ ਫੜਾਓ ਠੀਕ ਹੈ। ਇਹਨੂੰ ਨਾ ਇੱਥੇ ਲਾ ਕੇ ਰੱਖੀ। ਅੱਛਾ ਜੀ ਇਹ ਆ ਪੰਘੂੜਾ, ਹਾਂਜੀ ਤੇ ਇਹਦੀ ਕੀ ਕੀਮਤ ਆ? ਇਹਦੀ ਕੀਮਤ 14000 ਰੁਪਏ। ਇਹ ਪਿਆਰ ਮੁਹੱਬਤ ਵਾਲੀ ਕੀਮਤ ਆ? ਨਹੀਂ ਜੀ ਹਾਲੇ ਪਿਆਰ ਮੁਹੱਬਤ ਅੱਛਾ ਹੋ ਪਿਆਰ ਜਾਏ। ਮੁਹੱਬਤ ਉਸ ਤੋਂ ਬਾਅਦ ਹੋਏਗਾ ਹਾਂਜੀ। ਸ਼ੁਰੂ, ਹੈ ਹਾਂਜੀ ਤੇ ਇਹਦੇ ਚ ਕਿੰਨੀਆਂ ਕੁ ਵੈਰਾਈਟੀਆਂ ਵਾ ਤੁਹਾਡੇ ਕੋਲ ਇਸ ਪੰਘੂੜੇ ਦੀਆਂ? ਇਹਦੇ ਵਿੱਚ ਕਾਫੀ ਜ਼ਿਆਦਾ ਵੈਰਾਈਟੀਆਂ ਹੈ। ਅੱਛਾ ਉਹ ਕੀ ਸਾਈਜ਼ਾਂ ਦਾ ਫਰਕ ਆ, ਅਗਰ ਕੋਈ ਰੰਗਾਂ ਦਾ ਫਰਕ? ਸਾਈਜ਼ਾਂ ਦਾ ਫਰਕ ਹੁੰਦਾ, ਡਿਜ਼ਾਈਨਿੰਗ ਦਾ ਵੀ, ਰੰਗਾਂ ਦਾ। ਡਿਜ਼ਾਈਨਿੰਗ ਦਾ ਵੀ ਫਰਕ ਆ, ਯਾਨੀ ਕਿ ਹੋਰ ਵੈਰਾਈਟੀ ਦੇ ਵੀ ਹੈ ਆ। ਹਾਂਜੀ। ਲੇਕਿਨ ਇੱਥੇ ਯਾਨੀ ਕਿ ਫਿਲਹਾਲ ਜਿਹੜਾ ਆਪਣਾ ਦੁਕਾਨ ਤੇ ਇਹੀ ਪਏ ਆ। ਇਹ ਵੀ ਪਿਆ ਵਾ, ਮਗਰ ਵੀ ਆ ਅੱਛਾ ਡਿਜ਼ਾਈਨ ਦੂਸਰਾ, ਅੱਛਾ ਆ ਮੰਜੇ ਜਿਹੜੇ ਆ ਹਾਂਜੀ। ਚੀਲ ਦੀ ਬਾਈਆਂ ਵਾਲੇ, ਜਿਹੜੇ ਚੀਲ ਦੀ ਬਾਈਆਂ ਵਾ, ਹਾਂਜੀ ਚੀਲ ਦੇ। ਇਹ ਕਿੰਨੇ ਦਾ ਵਾ ਇੱਕ ਮੰਜਾ ਰੰਗੀਲ? ਇਹ ਮੰਜਾ ਹੈਗਾ 8000 ਰੁਪਏ ਦਾ। 8000 ਦਾ ਹੈ। ਤੇ ਜਿਹੜਾ ਕਿੱਕਰ ਵਾਲਾ ਮੰਜਾ ਵਾ ਉਹ 7000 ਰੁਪਏ ਦਾ। ਹੈ ਉਹ 7000 ਰੁਪਏ। ਉਹ 7000 ਰੁਪਏ ਦਾ। ਹਾਂਜੀ। ਅੱਛਾ ਫਿਰ ਤੁਹਾਡੇ ਪਿਛਲੇ ਪਾਸੇ ਨਾ ਮੇਜ਼ ਪਏ ਆ, ਹਾਂਜੀ ਇਹ ਮੇਜ਼ ਕਿਤਨੇ ਦਾ ਵਾ? ਇਹ ਮੇਜ਼ ਹੈਗਾ 8000 ਰੁਪਏ ਦਾ। ਹੈ 8000 ਰੁਪਏ। ਮੇਜ਼ 8000 ਦਾ ਇੱਕ? ਹਾਂਜੀ ਇੱਕ। ਅੱਛਾ ਤੇ ਆ ਜਿਹੜੇ ਜਿਨ੍ਹਾਂ ਤੇ ਬੈਠੇ ਆ ਅਸੀਂ, ਇਹ 15000 ਰੁਪਏ ਦੀ ਜੋੜੀ। 15000 ਦੀ ਜੋੜੀ? ਜੋੜੀ। ਤੇ ਸੈੱਟ ਜਿਹੜਾ ਵਾ ਇਹ ਕਿੰਨੇ ਦਾ ਦਿੰਨੇ ਆ? ਮੇਜ਼ ਤੇ 4 ਕੁਰਸੀਆਂ? ਮੇਜ਼ ਤੇ 4 ਕੁਰਸੀਆਂ ਬਣ ਜਾਣਾ 45000 ਰੁਪਏ ਦਾ। ਹੈ 45000 ਰੁਪਏ। 45000। 15000 ਦਾ ਸੈੱਟ, 15 ਤੇ 15 30, ਯਾਨੀ ਕਿ 15000 ਦਾ ਹੀ ਫਿਰ ਮੇਜ਼ ਬਣਿਆ। ਤੇ ਇਹਦੇ ਅੱਛਾ ਪੀੜੀਆਂ ਵੀ ਆ ਤੁਹਾਡੇ ਕੋਲ? ਹਾਂਜੀ ਪੀੜੀਆਂ ਹਾਂ ਪਈ। ਪੀੜੀ ਕਿੰਨੇ ਦੀ ਦਿੰਨੇ ਆ? ਪੀੜੀ 1500 ਰੁਪਏ ਦੀ। ਪੀੜੀ 1500 ਰੁਪਏ ਦੀ। ਪੀੜੀਆਂ 'ਚ ਸਾਈਜ਼ ਮੁਖਤਲਫ ਆ ਕਿ ਇੱਕੋ ਹੀ ਆ? ਮੁਖਤਲਿਫ ਹੁੰਦੇ। ਅੱਛਾ ਅਲੱਗ-ਅਲੱਗ ਸਾਈਜ਼ਾਂ ਹਾਂਜੀ। ਤੇ ਉਹਨਾਂ ਦੇ ਰੇਟਾਂ ਦਾ ਵੀ ਕੋਈ ਫਰਕ ਹੈ? ਰੇਟਾਂ ਦਾ ਫਰਕ ਹੁੰਦਾ, 2000 ਦੀ, ਕੋਈ 1800 ਦੀ, ਕੋਈ 1500 ਅੱਛਾ ਦੀ। ਤੇ ਆ ਜਿਹੜੇ ਮੂੜੇ ਆ, ਹਾਂਜੀ ਕੁਰਸੀਆਂ ਵੀ ਕਹਿ ਲੋ ਇਹਨਾਂ ਨੂੰ, ਹਾਂਜੀ ਇਹਦੇ 'ਚ ਵੀ ਕੋਈ ਵੈਰਾਈਟੀਆਂ ਅਲੱਗ-ਅਲੱਗ ਹੈ ਆ? ਹਾਂਜੀ ਇਹਦੇ ਜੀ ਵੈਰਾਈਟੀਆਂ ਲੈਦਾ। ਅੱਛਾ ਇਹਦੇ 'ਚ ਵੀ ਵੈਰਾਈਟੀਆਂ ਅਲੱਗ? ਇਹ ਜਿੰਦੇ ਤੁਸੀਂ ਬੈਠੇ ਜੇ ਲੈਦਾ ਵਾ, ਮਗਰ ਲੈਦਾ ਲੱਗੀਆਂ ਹੋਈਆਂ ਹਾਂ ਸਭ। ਹਾਂ ਇਹ ਲੈਦਾ। ਹਾਂਜੀ ਇਹ ਰੰਗਾਂ ਦਾ ਫਰਕ ਆ ਕਿ ਲੱਕੜ ਦਾ ਫਰਕ? ਇਹ ਡਿਜ਼ਾਈਨਿੰਗ ਦਾ ਫਰਕ ਹੁੰਦਾ, ਰੰਗ ਇਹੀ ਲੱਗਦਾ ਇੱਕੋ ਹੀ, ਇਹਨਾਂ ਨੂੰ ਲੱਕੜ ਵੀ ਇੱਕੋ ਹੀ ਲੱਗਦਾ। ਲੱਕੜ ਆਮ ਤੌਰ ਤੇ ਕਿਹੜੀ ਇਸਤੇਮਾਲ ਕਰਦੇ ਆ? ਟਾਲੀ ਦੀ। ਹੈ ਟਾਲੀ ਦੀ। ਟਾਲੀ ਦੀ, ਹਾਂਜੀ। ਯਾਨੀ ਕਿ ਸਵਾਏ ਬਾਈਆਂ ਤੋਂ
ਮੰਨਿਆਂ ਦੀ ਬਾਈਆਂ ਜਿਹੜੀਆਂ ਵਾ ਉਹ ਬਿਆਰ ਦੀਆਂ ਤੇ ਕਿੱਕਰ ਦੀਆਂ ਕਿੱਕਰ ਲੱਗਦੀਆਂ। ਦੀਆਂ, ਬਾਕੀ ਯਾਨੀ ਕਿ ਸਾਰੇ ਫਰਨੀਚਰ ਹਾਂਜੀ ਟਾਲੀ ਲੱਗਦਾ, ਟਾਲੀ ਇੱਕ ਨੰਬਰ ਟਾਲੀ। ਇੱਕ ਨੰਬਰ ਟਾਲੀ। ਅੱਛਾ, ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਸਾਜਦ। ਇਹ ਸਾਜਦ ਸਾਹਿਬ ਆ ਜੀ, ਉਹਨਾਂ ਦੇ ਸਾਹਿਬਜ਼ਾਦੇ ਆ ਵੀ ਮੁੰਡੇ ਨਾਲ ਕੰਮ ਕਰਦੇ ਆ। ਉਹਨਾਂ ਦਾ ਮੁੰਡਾ ਜੀ, ਉਹਨਾਂ ਦੇ ਅੱਬਾ ਜੀ ਬੈਠੇ ਇੱਧਰ। ਤੇ ਇਹ ਕਿੰਨੀ ਪੁਰਾਣੀ ਤੁਹਾਡਾ ਕੰਮ ਆ ਇਹ? 25 ਸਾਲ ਹੋ ਗਏ ਜੀ ਕੰਮ ਕਰਦੇ। 25 ਸਾਲ ਹੋ ਗਏ। 25 ਸਾਲ ਹੋ ਗਏ। ਅੱਛਾ ਅੱਛਾ। ਤੇ ਇਹ ਸਾਰੀਆਂ ਜਿਹੜੀਆਂ ਦੁਕਾਨਾਂ ਇੱਥੇ ਪੂਰੀ ਮਾਰਕੀਟ ਲੱਕੜੀ ਦੀ ਬਣੀ ਆ, ਹਾਂਜੀ। ਇਹ ਪੁਰਾਣੀ ਕਦੀਮੀ ਬਣੀ ਆ? ਨਹੀਂ ਇਹ ਨਵੀਂ ਬਣੀ ਆ, ਪਹਿਲੇ ਹੁੰਦੀ ਸੀ 4 ਪਾਈਆਂ ਦੀ ਜ਼ਿਆਦਾ ਦੁਕਾਨ ਲਾਰੀ ਤੇ। ਅੱਛਾ ਲੇਕਿਨ ਇਹਨਾਂ ਨੂੰ 5-7 ਸਾਲ ਹੋ ਗਏ ਇੱਥੇ ਮਾਰਕੀਟ ਆਇਆ, ਦੁਕਾਨਾਂ ਢਹਿ ਗਈਆਂ ਸੀ, ਅੱਛਾ। ਫਿਰ ਇੱਥੇ ਹੋ ਗਏ ਸੀ। ਤੇ ਕਿੱਦਾਂ ਕੰਮ ਲੋਕ ਇਹ ਪਸੰਦ ਕਰਦੇ, ਦੂਰ ਦੂਰ ਲੈ ਕੇ ਜਾਂਦੇ ਜਾਂ ਇਹ ਕਿੱਦਾਂ? ਝਟਕੇ ਬੰਦੇ ਜੀ ਜਿਹੜਾ ਜ਼ਿਆਦਾ ਪਸੰਦ ਉਹਨਾਂ ਦੀ ਆ। ਹਾਂ ਝਟਕੇ ਬੰਦੇ ਜਿਹੜੇ ਉਹ ਸ਼ਾਦੀ ਵਿਆਹ ਦੇ ਜੇਜ਼ ਦੇ ਵਿੱਚ ਇਹ ਕਲਰ ਪਸੰਦ ਕਰਦੇ ਆ। ਹਾਂ, ਸ਼ਹਿਰੀ ਘੱਟ ਕਰਦੇ, ਸ਼ਹਿਰੀ ਜ਼ਿਆਦਾ ਪੀੜਾ ਛੀੜਾ ਜਿਹੜਾ ਜਨਿਓਟੀ ਇਹ ਜਹੇਜ਼ ਇਹ ਜ਼ਿਆਦਾ, ਯਾਨੀ ਕਿ- ਇਹ ਜੇਜ਼ ਦਾ ਮਾਲ ਜ਼ਿਆਦਾ ਹੁੰਦਾ ਸਾਡੇ। ਇਹ ਤੁਹਾਨੂੰ ਮੈਂ ਸਾਈਦ ਸਾਹਿਬ ਇੱਕ ਗੱਲ ਦੱਸਾਂ, ਜੀ ਹੁਣ ਤੱਕ ਤਾਂ ਮੈਂ ਤੁਹਾਡੀ ਗੱਲ ਮੈਂ ਮੰਨਦਾ ਸੀ ਵੀ ਇਹ ਅੱਗੇ ਝਟਕੇ ਪਸੰਦ ਕਰਦੇ ਸੀ, ਜੇਜ਼ ਦਿੰਦੇ ਸੀ। ਹਾਂਜੀ ਹੁਣ ਲੋਕ ਸ਼ੌਕੀਆ ਇਹਨਾਂ ਸ਼ਾਵਾਂ ਲਾ ਰਹੇ। ਹਾਂਜੀ ਸ਼ੌਕੀਆ ਸ਼ਹਿਰਾਂ ਜੀ। ਦੇ ਵਿੱਚ ਵੀ ਹਾਂਜੀ। ਬੈਠਕਾਂ ਦੇ ਵਿੱਚ ਇਹ ਜੇ ਪੀੜੇ ਹਾਂਜੀ, ਪੀੜੇ। ਤੇ ਮੂੜੇ ਇਦਾਂ ਦੀਆਂ ਸ਼ਾਵਾਂ ਇਹ ਰੱਖਣੀਆਂ ਬਹੁਤ ਪਸੰਦ ਕਰਦੇ ਲੋਕ। ਪਸੰਦ ਕਰਦੇ ਜੀ, ਲੈ ਜਾਂਦੇ ਬਲਕਿ ਟੀਵੀ ਚੈਨਲ ਵਾਲਿਆਂ ਨੇ ਕਾਫੀ ਆਪਣੇ ਲੈ ਸੈਟਾਂ 'ਚ ਜਾਂਦੇ। ਰੱਖੇ ਹੋਏ ਆ। ਹਾਂਜੀ ਇਹ ਦੌਰ ਹੀ ਨਾ ਦਾ ਆਊਗਾ ਦੁਬਾਰਾ। ਇਹ ਦੌਰ ਆ ਜੀ, ਇਨਸ਼ਾਅੱਲਾ ਜਿਹੋ ਜਿਹਾ ਕੋਈ ਪਸੰਦ ਕਰੇ ਉਹੋ ਜਿਹੀ ਸ਼ੈ ਬਣ ਜਾਏਗੀ। ਅੱਛਾ ਅੱਛਾ, ਇੱਕ ਸਵਾਲ ਇਹਨਾਂ ਨਾਲ ਇਹ ਸੀ ਗਾਰੰਟੀ ਵਾਲੀ ਕਿ ਵੀ ਇਹ ਤੁਸੀਂ ਪਹਿਲੇ ਬੰਦੇ ਸੀ ਕਿ ਖਾਨਦਾਨ 'ਚ ਪਹਿਲੇ ਵੀ ਇਹ ਇਹ ਪਹਿਲਾਂ ਮੈਂ ਹੀ ਸੀ ਕੀਤਾ। ਅੱਛਾ, ਅੱਛਾ ਪਹਿਲਾਂ ਤੁਸੀਂ ਕੀਤਾ। ਤੇ ਵਰਕਸ਼ਾਪ ਤੁਹਾਡੀ ਆਪਣੀ ਆ ਬਣਾਉਣੇ ਵਾਲੀ? ਅੱਛਾ, ਮੁੰਡੇ ਹੈਗੇ ਮਗਰ ਇੱਕ ਇੱਥੇ ਲੱਗਾ ਹੋਇਆ, ਅੱਛਾ, ਬਾਕੀ ਕੋਪਰਾਂ ਲੱਗੇ ਹੋਏ ਭਾਈ ਜੀ। ਉਹਦਾ ਵੀ ਕਿਤੇ ਮੰਜੀ ਬਣ ਰਹੀ, ਕਿਤੇ ਪੀੜੀ ਜਿਹੜਾ ਬਣ ਰਹੀ ਹੈ। ਅਲੱਗ-ਅਲੱਗ ਆਈਟਮ ਬਣਦੇ ਆ। ਕੋਈ ਆਪ ਬਣਾਉਂਦਾ, ਕੋਈ ਨਹੀਂ ਬਣਾਉਂਦੇ। ਤੇ ਆਪ ਮਾਸ਼ਾਅੱਲਾ ਦੁਕਾਨਾਂ ਤੇ ਬੈਠੇ। ਰੋਟੀ ਪਾਣੀ ਯਾਨੀ ਕਿ ਜਿਹੜਾ ਵਾ। ਹਾਂਜੀ ਸ਼ੁਕਰ ਅੱਲਾ ਦਾ, ਰੱਬ ਰੋਟੀ ਦੇਈ ਜਾਂਦਾ ਜੀ। ਅੱਛਾ, ਬਹੁਤ ਅੱਛਾ। ਅੱਛਾ ਜੀ, ਇਹ ਰੰਗ ਐਸਾ ਕਿਆ ਹੈ, ਕੀ ਖਾਸੀਅਤ ਹੈ ਇਹਦੇ 'ਚ? ਮੁੜ ਕੇ ਉਤਰਦਾ ਨਹੀਂ ਨਾ ਹੱਥ ਨੂੰ ਇਹ ਲਾਖ ਹੁੰਦੀ ਜੀ, ਜਿਹੜੀ ਫਰਨੀਚਰ ਨੂੰ ਪਾਲਿਸ਼ ਕਰਦੇ ਨਾ, ਉਹ ਲਾਖ ਹੁੰਦੀ, ਉਹਦੇ ਵਿੱਚ ਹੀ ਮਸਾਲੇ ਪੈਂਦੇ। ਹਾਂ, ਪੱਕਾ ਕੰਮ ਹੈ। ਪੱਕਾ ਕੰਮ ਹੁੰਦਾ ਹੈ, ਅੱਗ ਤੇ ਬਣਦਾ, ਰੰਗ ਤੇ ਅੱਗ ਨਾਲ ਹੀ ਲੈਣਾ ਇਹਨੇ। ਪਿਘਲ ਕੇ ਲੈਣਾ ਵਾ, ਉਂਝ ਕੱਪੜੇ ਨਾਲ ਨਹੀਂ ਲਏਗਾ। ਧੁੱਪ ਤੇ ਰੱਖੋਗੇ ਮਾਲ ਖਰਾਬ ਹੋਏਗਾ, ਰੰਗ ਗਰਮ ਹੋਏਗਾ ਤੇ ਉਤਰੇਗਾ। ਸਰਫ ਵਾਲਾ ਪਾਣੀ ਮਾਰੋਗੇ, ਰੰਗ ਉਤਰੇਗਾ। ਬੜੀ ਮਿਹਰਬਾਨੀ ਜੀ, ਬੜੀ। ਹਾਂ ਚਲੋ। अस्सलाम वालेकुम जी। आजा खा लो सके हैं? ਇਹ ਜੀ ਦੇਖੋ, ਇਹ ਰੰਗ ਕਰਨ ਦਾ ਪ੍ਰੋਸੈਸ ਆ। ਕਹਿੰਦੇ ਨਹੀਂ ਪਈਆ ਜਿੱਥੇ ਵੀ ਚੱਲਦਾ ਵਾ ਨਾ ਉੱਥੇ ਚੀਜ਼ ਕੋਈ ਨਾ ਕੋਈ ਚੰਗੀ ਬਣਦੀ ਆ। ਤੇ ਇਹ ਵੀ ਇੱਕ ਕਿਸਮ ਦਾ ਪਈਆ ਜਿਹੜਾ ਵਾ ਨਾ ਚੱਲ ਰਿਹਾ ਵਾ। ਤੇ ਉਸ ਤੋਂ ਪਹਿਲੇ ਜਿਹੜਾ ਵਾ ਨਾ ਇਹ ਹੰਵਾਰ ਕਰ ਰਹੇ ਆ। ਇਹ ਦੇਖੋ, ਇਹ ਹੈ ਪਾਵੇ ਪਹਿਲੇ ਤੋਂ, ਤੇ ਉਸ ਤੋਂ ਬਾਅਦ ਇਹ ਕਰਦੇ ਆ ਰੰਗ। ਤੇ ਹੁਣ ਆਪਾਂ ਨਾ ਰੰਗ ਵਾਲਾ ਇਹ ਦੇਖੋ ਕਿ ਪੂਰਾ ਪ੍ਰੋਸੈਸ ਜਿਹੜਾ ਨਾ ਤੁਹਾਨੂੰ ਦਿਖਾਉਂਦੇ ਰੰਗ ਵਾਲਾ। ਕਿਆ ਖੂਬਸੂਰਤੀ ਹੈ ਜੀ, ਦੇਖੋ ਕਿੰਨੇ ਅੱਛੇ ਤਰੀਕੇ ਨਾਲ ਜਿਹੜਾ ਵਾ ਨਾ ਇਹ ਰੰਗ ਹੋ ਰਿਹਾ ਵਾ। ਐਸਾ ਤੁਹਾਨੂੰ ਬਿਲਕੁਲ ਇੱਕ ਬਦਲੀ ਹੋਈ ਸ਼ਕਲ ਜਿਹੜੀ ਹੈ ਨਾ ਨਜ਼ਰ ਆਣੀ ਆ। ਤੇ ਇਹ ਹੁਣ ਪੀਲਾ ਰੰਗ ਇਸਤੇਮਾਲ ਹੋ ਰਿਹਾ ਵਾ। ਤੇ ਇਹ ਇੰਨੇ ਏਰੀਏ ਤੇ ਜਿਹੜਾ ਵਾ ਨਾ ਪੀਲਾ ਗੋਲਡਨ। ਤੇ ਕਿੰਨੀ ਮਹਾਰਤ ਆ, ਦੇਖ ਲਓ। ਬਿਲਕੁਲ ਜਿਹੜਾ ਨਾ ਜਿਸ ਤਰ੍ਹਾਂ ਕੋਈ ਪੇਂਟਰ ਹੱਥ ਨਾਲ ਨਹੀਂ ਕਰਦਾ ਹੈ, ਇਸ ਤਰ੍ਹਾਂ ਰੰਗ ਕਰਦੇ ਆ। वाह माशाल्लाह, क्या जी। बिल्कुल यानी कि रंग करन दा प्रोसेस जिहड़ा ना मेरे ख्याल च सब तो जानदार प्रोसेस जिहड़ा वा ना ये रंग करने वाला वा। उस तो इलावा वैसे जिहड़ा बनाते आ वो भी असीं दिखावांगे तुहानूं पूरा। यह देखो हुण
ਲਾਲ ਰੰਗ ਤੇ ਹਲੇ ਇਹਦੇ 'ਚ ਲੱਗਦਾ ਇੱਕ ਰੰਗ ਹੋਰ ਕਰਨਗੇ ਤੇ ਵਾਹ ਵਾਹ ਜੀ ਕਿਆ ਡਿਜ਼ਾਈਨਿੰਗ ਆ। ਔਰ ਦੇਖੋ ਕਿੰਨੀ ਸਿਮਟਰੀ ਆ, ਇਹ ਸਾਲਾਂ ਦਾ ਤਜਰਬਾ ਵਾ। ਕਿਤਨਾ ਸ਼ੇਡ ਜਿਹੜਾ ਵਾ ਕਿਤਨਾ ਦੇਣਾ ਵਾ, ਗਹਿਰਾ ਦੇਣਾ, ਲਾਈਟ ਦੇਣਾ, ਹਰ ਚੀਜ਼ ਦਾ ਦੇਖੋ। ਇਹ ਪਹਿਲੇ ਰੰਗ ਕਰ ਦਿੱਤਾ, ਉਸ ਤੋਂ ਬਾਅਦ ਫਿਰ ਇੱਕ ਸ਼ੇਡ ਦਿੱਤਾ ਵਾ ਤੇ ਹਲੇ ਇਸ ਤੋਂ ਬਾਅਦ ਫਿਰ ਇੱਕ ਹਲੇ ਕਾਲੇ ਰੰਗ ਦਾ ਜਿਹੜਾ ਨਾ ਸ਼ੇਡ ਉਹ ਵੀ ਹੋਏਗਾ ਇਹਦੇ ਵਿੱਚ। ਲਓ ਜੀ ਹੁਣ ਹਰੇ ਦੀ ਵੀ ਆ ਗਈ ਵਾਰੀ। ਲਓ ਜੀ ਪੂਰਾ ਪ੍ਰੋਸੈਸ ਨਾਲ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਇੱਕ ਪਾਵਾ ਜਿਹੜਾ ਨਾ ਕਿਸ ਤਰ੍ਹਾਂ ਰੰਗਿਆ ਜਾਂਦਾ ਵਾ। ਇਹੀ ਦਸਤਕਾਰੀ ਹੈ ਜੀ, ਇਹੀ ਹੁਨਰਮੰਦੀ ਆ। ਅਲਬੱਤਾ ਇਹ ਫਰਕ ਹੋ ਗਿਆ ਕਿ ਹੁਣ ਇਹ ਜਿਹੜਾ ਪਹੀਆ ਵਾ ਨਾ ਇਹ ਚੱਲਦਾ ਬਿਜਲੀ ਤੇ। ਪਹਿਲੇ ਕਿਸੇ ਦੌਰ 'ਚ ਜਿਹੜਾ ਵਾ ਨਾ ਇਹ ਇਸ ਤੇ ਨਹੀਂ ਚੱਲਦਾ ਸੀ, ਕੋਈ ਹੱਥਾਂ ਨਾਲ ਹੀ ਚਲਾਣੇ ਵਾਲਾ ਸਿਸਟਮ ਸੀ। ਤੇ ਚਾਹ ਦਾ ਵਕਫਾ ਵੀ ਜਿਹੜਾ ਵਾ ਨਾ ਹੋ ਗਿਆ ਵਾ, ਕੰਮ ਵਾਲਿਆਂ ਦਾ ਖਾਣਾ ਖਾ ਚੁੱਕੇ ਹੈ। ਦੇਖੋ ਜੀ ਬਿਲਕੁਲ ਹੁਣ ਫਿਨਿਸ਼ਿੰਗ ਟੱਚਸ ਵੱਲ ਜਿਹੜਾ ਵਾ ਨਾ ਜਾ ਰਹੀ ਹੈ ਗੇਮ। ਬਰੀਕ ਲਾਈਨਾਂ ਜਿਹੜੀਆਂ ਵਾ ਨਾ ਦੇਖ ਲਓ ਕਿ ਕੀ ਲੱਕੜ ਸੀ ਤੇ ਕਿਆ ਨਕਸ਼ੋ ਨਕਾਰ ਇਹਨਾਂ ਨੇ ਨਾ ਬਣਾਤੇ ਆ ਥੋੜੇ ਜਿਹੇ ਟਾਈਮ ਵਿੱਚ। ਲਓ ਜੀ ਇਹ ਪਾਵਾ ਹੋ ਗਿਆ ਵਾ ਕੰਪਲੀਟ। ਹੁਣ ਅਸੀਂ ਤੁਹਾਨੂੰ ਨਾ ਦਿਖਾਵਾਂਗੇ ਲੱਕੜੀ ਦਾ ਪਾਵਾ ਬਣਦੇ ਹੈ। ਉਹ ਦੇਖੋ ਉਹ ਇਹਨਾਂ ਨੂੰ ਮੇਰੇ ਖਿਆਲ ਚਾਹ ਪੀ ਲੈਣ ਦੇ। ਹਾਂ ਚੱਲ ਮਿਹਰਬਾਨੀ ਮਿਹਰਬਾਨੀ। ਲਓ ਲਓ ਥੈਂਕ ਯੂ। ਲਓ ਜੀ ਇਹ ਦੇਖੋ ਤੁਸੀਂ ਲੱਕੜੀ ਜਦੋਂ ਪਹੁੰਚੀ ਹੈ ਨਾ ਹੱਥ 'ਚ ਬੰਦੇ ਦੇ, ਤੇ ਹੁਣ ਉਹਦੀ ਕਿਆ ਸ਼ਕਲ ਬਣਨੀ ਆ ਤੇ ਪਾਵਾ ਕਿਸ ਤਰ੍ਹਾਂ ਜਿਹੜਾ ਵਾ ਨਾ ਬਣਾ ਦੇਣਾ ਵਾ ਉਹਨਾਂ ਨੇ। ਬਿਲਕੁਲ ਇੱਕ ਮੁਸਤਤੀਲ ਟੁਕੜਾ ਵਾ ਲੱਕੜੀ ਦਾ ਤੇ ਉਸ ਤੇ ਨਾਲੇ ਕਹਿੰਦੇ ਹੁਸਨ ਜਿਹੜਾ ਵਾ ਨਾ ਸਾਰਾ ਗੁਲਾਈਆਂ 'ਚ ਹੀ ਆ। ਉਹ ਭਾਵੇਂ ਸੜਕਾਂ ਦੀਆਂ ਹੋਣ ਤੇ ਪਹਾੜਾਂ ਦੀਆਂ ਹੋਣ ਤੇ ਅਗਰ ਭਾਵੇਂ ਉਹ ਪਾਵਿਆਂ ਦੀਆਂ ਹੋਣ। ਤੇ ਇਹ ਬਹੁਤ ਹੁਨਰਮੰਦੀ ਦਾ ਕੰਮ ਆ ਜੀ। ਬਿਲਕੁਲ ਨਾਪ ਤੋਲ ਕੇ ਯਾਨੀ ਕਿ ਜਿਹੜਾ ਵਾ ਨਾ ਲਗਾਉਣਾ ਵਾ। ਬਹੁਤ ਜ਼ਬਰਦਸਤ ਕੰਮ ਹੈ ਜੀ ਇਹ। ਸਾਡੇ ਨਾ ਤਹਿਸੀਲ ਤਾਂਦਲਿਆਂ ਵਾਲਾ 'ਚ ਬਹੁਤ ਹੀ ਕਲਚਰਲ ਜਿਹੜਾ ਵਾ ਨਾ ਤੇ ਇਹ ਲੋਕ ਵਿਰਸੇ ਵਾਲਾ ਕੰਮ ਆ ਜੀ। ਇਹ ਅਸੀਂ ਵੀ ਕਿਹਾ ਵੀ ਚਲੋ ਡਾਕੂਮੈਂਟਰੀ ਇੱਕ ਮਹਿਫੂਜ਼ ਰਹਿ ਜਾਏਗੀ ਤੇ ਬੈਠਕਾਂ 'ਚ ਲੋਕ ਰੱਖਦੇ ਆ। ਵੈਸੇ ਤਾਂ ਲੋਕ ਜਿਹੜੇ ਟੀਵੀ ਚੈਨਲਾਂ ਵਾਲੇ ਜਦੋਂ ਸੈੱਟ ਬਣਾਉਂਦੇ ਆ ਜਾਂ ਫਿਲਮਾਂ ਦੇ ਸੈੱਟ ਆ ਉਹਨਾਂ 'ਚ ਵੀ ਇਹ ਇਸਤੇਮਾਲ ਹੁੰਦੀਆਂ ਵਾ ਇਸ ਤਰ੍ਹਾਂ ਦੀਆਂ ਚੀਜ਼ਾਂ। ਤੇ ਬਾਹਰ ਵੀ ਇਸ ਦੀ ਚੀਜ਼ਾਂ ਦੀ ਨਾ ਕਾਫੀ ਪਸੰਦ ਕੀਤੀਆਂ ਜਾਂਦੀਆਂ ਵਾ। ਬਹੁਤ ਹੁਨਰਮੰਦੀ ਦਾ ਕੰਮ ਆ ਜੀ। ਲਓ ਜੀ ਆ ਪਾਵਾ ਨਾ ਤੁਹਾਡੇ ਸਾਹਮਣੇ ਬਿਲਕੁਲ ਜਿਹੜਾ ਵਾ ਨਾ ਕੰਪਲੀਟ ਹੋ ਗਿਆ ਵਾ। ਅੱਛਾ ਹਾਂ ਪਾਵਾ ਜਦੋਂ ਮੁਕੰਮਲ ਹੋ ਜਾਂਦਾ ਵਾ, ਰੰਗ ਹੋ ਜਾਂਦਾ ਵਾ, ਉਸ ਤੋਂ ਬਾਅਦ ਨਾ ਆਖਰੀ ਮਰਲੇ 'ਚ ਪਹੁੰਚਦਾ ਵਾ ਆਪਣੇ ਫਿਨਿਸ਼ਿੰਗ ਦੇ। ਤੇ ਇਹ ਭਾਈ ਸਾਹਿਬ ਜਿਹੜਾ ਵਾ ਨਾ ਇਹਦੇ ਤੇਸੀ ਤੇ ਉਹਦੇ ਨਾਲ ਕਰਦੇ ਆ ਸੁਰਾਖ
ਇਹ ਇਹਨਾਂ ਨੇ ਸੁਰਾਖ ਜਿਹੜੇ ਇਹਨਾਂ 4 ਸੁਰਾਖ ਕੱਢ ਦਿੱਤੇ ਆ। ਹਾਂ ਕਿੰਨੇ ਅਰਸੇ ਤੋਂ ਕੰਮ ਕਰ ਰਹੇ ਆ ਜੀ ਇਹ ਤੁਸੀਂ? ਕਿੰਨੇ ਅਰਸੇ ਤੋਂ ਕੰਮ ਕਰ ਰਹੇ ਆ? ਹੁਣ 60-65 ਸਾਲ ਦੀ ਉਮਰ ਹੋਈ ਖੜੀ ਹੈ ਅੱਛਾ ਤੇ ਬਚਪਨ ਤੋਂ ਇਹੀ ਕਰਦਾ ਪਿਆ। ਅੱਛਾ, ਪਹਿਲੇ ਵੜਕੇ ਵੀ ਇਹੀ ਕੰਮ ਕਰਦੇ ਰਹੇ ਵੱਡ ਆ? ਕੇ ਵੀ ਇਹੀ ਕਰਦਾ। ਯਾਨੀ ਕਿ ਨਸਲਾਂ ਤੋਂ ਹੀ ਕੰਮ ਆਪਣਾ ਹਾਂਜੀ, ਜਿਹੜਾ ਵਾ ਨਸਲਾਂ ਨਾ ਤੋਂ ਮਾਸ਼ਾਅੱਲਾ ਆਪਣਾ ਜੱਦੀ ਪੁਸ਼ਤੀ ਕੰਮ ਹੈ। ਜੱਦੀ ਪੁਸ਼ਤੀ ਕੰਮ ਆ। ਤੇ ਯਾਨੀ ਕਿ ਸਾਰੀ ਉਮਰ ਇਸੇ ਕੰਮ 'ਚ ਹੀ ਜਿਹੜਾ ਇਸੇ ਵਾ ਕੰਮ 'ਚ। ਕੋਈ ਤਬਦੀਲੀ ਉਹੀ ਕੰਮ ਆ, ਕੋਈ ਤਬਦੀਲੀ ਤਾਂ ਨਹੀਂ ਆਈ ਕੰਮ ਨਹੀਂ 'ਚ? ਨਹੀਂ ਹੋਰ ਨਹੀਂ ਹੈ ਅੱਛਾ, ਬਿਲਕੁਲ 40 ਸਾਲ ਪਹਿਲੇ ਵੀ ਇਸ ਤਰ੍ਹਾਂ ਹੀ ਹੁੰਦਾ ਸੀ ਕੰਮ? ਇਸੇ ਤਰ੍ਹਾਂ ਹੀ। ਵੈਸੇ ਆ ਮਸ਼ੀਨਾਂ ਜਿਹੜੀਆਂ ਵਾ ਇਹਨਾਂ ਮਸ਼ੀਨਾਂ ਤੋਂ ਪਹਿਲੇ ਕੀ ਸਿਸਟਮ ਹੁੰਦਾ ਸੀ ਜਦੋਂ ਮਸ਼ੀਨਾਂ ਨਹੀਂ ਹੁੰਦੀਆਂ ਸੀ? ਉਦੋਂ ਉਹ ਹੋਰ ਸਿਸਟਮ ਆ, ਜਦੋਂ ਵੱਡ ਕੇ ਹਨ ਨਾ ਹਾਂ। ਉਹ ਗੁਜ਼ਰ ਗਏ ਨੇ। ਹਾਂ। ਉਦੋਂ ਇਹ ਦੌਰ ਨਹੀਂ ਸੀ, ਇਹ ਮਸ਼ੀਨਾਂ ਨਹੀਂ ਸੀ। ਹੂੰ। ਉਦੋਂ ਹੱਥਾਂ ਤੇ ਕੰਮ ਕਰਦੇ ਸੀ ਉਹ। ਅੱਛਾ, ਹੱਥਾਂ ਤੇ ਕੰਮ ਉਹ ਕਰਦੇ। ਇੱਕ ਆ 4 ਪਾਈ ਬਣਾਵੇਂ ਲੱਗਾ 8-8 ਦਿਨ ਲੈ ਜਾਂਦੇ ਸੀ। ਅੱਛਾ ਅੱਛਾ, 8-8 ਦਿਨ। ਆ ਹੁਣ ਤਾਂ 5-7 ਮਿੰਟ ਚ ਪਾਵਾ ਤੇ 5-7 ਹੁਣ ਮਿੰਟ 'ਚ। ਨਾ ਦਿਹਾੜੀ 'ਚ 4-5 ਮੰਜੀਆਂ 6 ਮੰਜੀਆਂ ਦਿਹਾੜੀ 'ਚ ਨਵੇਂ ਸਿਰ ਬਣਾ ਕੇ ਬੰਦਾ ਤਿਆਰ ਹੋ ਜਾਂਦਾ। ਅੱਛਾ, ਉਹਨਾਂ ਦਾ ਕੰਮ ਬਦਲ ਗਿਆ, ਲੇਕਿਨ ਤੁਹਾਡਾ ਕੰਮ ਉਹ 40 ਸਾਲ ਪਹਿਲੇ ਵਾਲਾ ਹੀ ਤੁਹਾਡੇ ਔਜ਼ਾਰ ਹੋਈ ਆ ਉਹੀ ਹੈ ਹੈ? ਉਹੀ ਹੈ। ਮਿਹਰਬਾਨੀ। ਲਓ ਜੀ, ਆ ਹੈ ਆ ਪਾਵਿਆਂ ਦਾ ਬੇਸਿਕ ਸਟਰਕਚਰ ਜਿਸ ਤੋਂ ਪਾਵਾ ਬਣਦਾ ਵਾ। ਇਹ ਲੱਕੜੀ ਹੈ ਜਿੱਥੋਂ ਉਸ ਤੋਂ ਬਾਅਦ ਪਾਵੇ ਇਹ ਸ਼ਕਲ 'ਚ ਬਣਦੇ ਆ ਤੇ ਉਸ ਤੋਂ ਬਾਅਦ ਆਖਰੀ ਫਿਨਿਸ਼ਿੰਗ ਜਿਹੜੀ ਹੈ ਨਾ ਉਹ ਫਿਨਿਸ਼ਿੰਗ ਦਿਖਾ ਦੇ। ਹਾਂ ਠੀਕ, ਚਲੋ ਆ ਜਾ। अंजम देखिए दूसरे कारखाने से क्या बन रहा वा। हैं? हाँ यही है सुराख। हाँ, चल। अंजम किधर गया? अच्छा चलो। ਆ ਦੇਖੋ ਜੀ, ਇੱਥੇ ਰੰਗ ਦੇ ਉੱਤੇ ਫੁੱਲ ਬੂਟੇ ਕੱਢ ਰਹੇ ਆ, ਕਲਮਾਂ ਬਣਾਈਆਂ ਹੋਈਆਂ ਤੇ ਉਹਦੇ ਤੇ। ਮੈਂ ਨਾ ਮੰਜੀਆਂ ਵੇਖਣ ਗਿਆ ਸੀ, ਬੁਣੀਆਂ ਹੋਈਆਂ ਮੰਜੀਆਂ ਵੇਖਣ ਗਿਆ ਸੀ। ਉਹ ਭਾਈ ਵਿਖਾ ਕੇ ਲਿਆ ਤੇ ਉਹ ਵਾਣ ਹੋਰ ਤਰ੍ਹਾਂ ਦਾ, ਇਦਾਂ ਦਾ ਵਾਣ ਆ, ਉਹ ਫਿਰ ਡੇਰੇ 'ਚ ਵਾਰੇ ਨਹੀਂ ਖਾਂਦਾ। ਆ ਦਿਖਾ ਤੂੰ ਲਾਗੇ ਕਰਕੇ। ਇਹ ਮਰਲਾ ਉੱਤੇ ਰਹਿੰਦਾ ਤੁਸੀਂ ਬੈਠੋ ਇੱਥੇ, ਬੈਠੋ ਨਾ, ਤੁਹਾਡੇ ਨਾਲ ਗੱਲਬਾਤ ਕਰਨੀ। ਕੀ ਨਾਮ ਆ ਤੁਹਾਡਾ? ਜ਼ਿਸ਼ਾਨ ਜ਼ਿਸ਼ਾਨ ਜੀ। ਅੱਛਾ, ਜ਼ਿਸ਼ਾਨ ਸਾਹਿਬ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕੰਮ ਕਰਦੇ? ਸਾਨੂੰ ਤਕਰੀਬਨ ਅਰਸਾ 20 ਸਾਲ ਤੋਂ ਹੋ ਗਿਆ ਕੰਮ ਅੱਛਾ। ਕਰਦੇ ਨੂੰ। 20 ਸਾਲ ਹੋ ਗਏ ਹੈ। ਕਿੱਦਾਂ ਠੀਕ ਆ ਮਾਸ਼ਾਅੱਲਾ ਕੰਮ? ਹਾਂਜੀ ਮਾਸ਼ਾਅੱਲਾ ਠੀਕ ਆ, ਮਿਆਰ ਵਾਲਾ ਦੇਈਦਾ, ਗਾਹਕ ਨੂੰ ਗਰੰਟੀ ਵਾਲਾ ਦੇਈਦਾ, ਹਾਂ। ਇਨਸ਼ਾਅੱਲਾ ਅੱਛਾ ਮਾਲ ਦੇਈਦਾ। ਇਹ ਤੁਸੀਂ ਕੋਈ ਗਾਂ ਨਵੀਂ ਤੋਂ ਨਵੀਂ ਕੋਈ ਸ਼ੈਵਾਂ ਯਾਦ ਕਰ ਰਹੇ ਆਪਣੇ ਦਿਮਾਗ ਨਾਲ, ਜਿਵੇਂ ਮੁੰਡੇ ਖੁੰਡੇ? ਮੈਂ ਦੇਖਿਆ ਇਸ ਦੁਕਾਨਾਂ ਤੇ ਬਹੁਤੇ ਮੁੰਡੇ ਖੁੰਡੇ ਬੈਠੇ ਆ, ਵੀ ਕੋਈ ਨਵੇਂ ਡਿਜ਼ਾਈਨ ਬਣਾ ਰਹੇ ਆ, ਕੋਈ ਨਵੀਂ ਹਾਂਜੀ, ਡਿਜ਼ਾਈਨ ਦੇ ਵਿੱਚ, ਕਲਰ ਦੇ ਵਿੱਚ, ਇਹ ਫੁੱਲ ਦੇ ਵਿੱਚ ਚੇਂਜਿੰਗ ਅਸੀਂ ਕਰ ਦਿੰਦੇ ਹਾਂ। ਹਾਂ। ਪੁਰਾਣਾ ਡਿਜ਼ਾਈਨ ਫਿਲਹਾਲ ਨਹੀਂ ਮਿਲ ਰਿਹਾ, ਨਵਾਂ ਡਿਜ਼ਾਈਨ ਹੀ ਹੈ। ਜਾਂ ਕੋਈ ਮਿਸਾਲ ਦੇ ਤੌਰ ਤੇ ਮੰਜੀਆਂ ਪੀੜੇ ਤਾਂ ਤੁਸੀਂ ਬਣਾ ਹੀ ਰਹੇ ਆ, ਕਦੀ ਇਹ ਦਿਮਾਗ 'ਚ ਨਹੀਂ ਆਇਆ ਵੀ ਇਦਾਂ ਦਾ ਬੈੱਡ ਵੀ ਬਣਾ ਦਈਏ? ਬੈੱਡ ਵੀ ਬਣਾਈਦਾ ਜੀ ਆਪਾਂ। ਅੱਛਾ, ਬਣਾ ਬੈੱਡ ਵੀ ਬਣਾਈਦਾ, ਫਰਨੀਚਰ ਪੂਰਾ ਹੀ ਚਨਿਓਟੀ ਜਿਹੜਾ ਆਪਾਂ ਉਹ ਬਣਾ ਕੇ ਦੇਈਦਾ। ਸ਼ੋਕੇਸ, ਡਰੈਸਿੰਗ, ਇਸਤਰੀ ਸਟੈਂਡ, ਇਹ ਟੋਟਲ ਸੈੱਟ ਹੀ ਆਪਾਂ ਬਣਾ ਕੇ ਦੇਈਦਾ। ਸੋਫਾ ਸੈੱਟ, ਅੱਛਾ ਜੀ, ਹਾਂਜੀ ਕਿਆ ਟੋਟਲ ਸੈੱਟ ਬਣਾ ਕੇ ਦੇਈਦਾ। ਠੀਕ ਆ। ਇਹ ਆਪਣਾ ਉਹ ਦੁਕਾਨ ਵੀ ਆਪਣੀ ਹੈ, ਹਾਂਜੀ ਉਹ ਵੀ ਦੁਕਾਨ ਆਪਣੀ। ਕਾਰੀਗਰ ਲੱਗੇ ਆ? ਹਾਂਜੀ ਕਾਰੀਗਰ ਲੱਗੇ। ਤੇ ਇਹ ਤਾਂ ਫਿਰ ਬੜਾ ਤੁਹਾਡਾ ਕਹਿ ਲਓ ਵੀ ਜਿੱਦਾਂ ਇੱਕ ਹੁੰਦਾ ਸਾਂਝੀ ਰੋਜ਼ੀ ਆ, ਹੋਰ ਬੰਦਿਆਂ ਨੂੰ ਰੋਜ਼ਗਾਰ ਵੀ ਮਿਲਦਾ ਇਹਦੇ 'ਚ। ਹਾਂਜੀ ਬਿਲਕੁਲ ਜੀ, ਵਪਾਰੀ ਰੇਟ ਤੇ ਵੀ ਅਸੀਂ ਸੇਲ ਕਰਨੇ ਆ, ਸਾਈ ਦਾ ਵੀ ਅਸੀਂ ਆਰਡਰ ਦਾ ਵੀ ਮਾਲ ਬਣਾਈਦਾ, ਗਾਹਕਾਂ ਨੂੰ ਵੀ ਅਸੀਂ ਸੇਲ ਕਰੀਦਾ। ਹਾਂ, ਕਿੰਨੇ ਕਾਰੀਗਰ ਆ ਤੁਹਾਡੇ ਕੋਲ? ਇੱਥੇ ਆ ਜੀ। ਸਾਡੇ ਕੋਲ ਕਾਰੀਗਰ 7-8 ਹੈ ਤਕਰੀਬਨ। ਮੈਂ 2 ਮਿੰਟ ਕਾਰੀਗਰ ਨਾਲ, ਤੁਸੀਂ ਬੈਠੋ ਰਹਿਣਾ ਸਰ, ਮੈਂ ਮਿੰਟ ਕਾ ਮੁੰਡੇ ਨਾਲ ਗੱਲ ਕਰ। ਤੂੰ ਵੀ ਕਾਰੀਗਰ ਨਹੀਂ ਆ ਆ ਨੂੰ ਦੇ ਦੇਗਾ। ਭਾਈ ਕੀ ਨਾਮ ਹੈ ਤੇਰਾ? ਅਰਸਲਾਨ। ਅਰਸਲਾਨ, ਹਾਂਜੀ। ਤੂੰ ਕਿੰਨੀ ਕੁ ਦੇਰ ਦਾ ਕਰਦਾ ਕੰਮ ਹੈ?
6 ਸਾਲ ਹੋ ਗਏ 6 ਸਾਲ ਹੋ ਗਏ ਤੇ ਕਿੰਨੀ ਦੇਰ ਚ ਸਿੱਖਿਆ? ਕੀ ਨਾਮ ਹੈ ਜੀ? ਨਾਮ ਤੋਂ ਸ਼ੁਰੂ ਕਰਾਂ। ਕੀ ਨਾਮ ਹੈ ਜੀ ਤੁਹਾਡਾ? ਅਰਸਲਾਨ ਜੀ। ਅਸਲਾਨ, ਕਿੰਨਾ ਕੁ ਟਾਈਮ ਹੋ ਗਿਆ ਤੈਨੂੰ ਆ ਕੰਮ ਕਰਦੇ ਨੂੰ? 6 ਸਾਲ ਹੋ ਗਏ ਜੀ। 6 ਸਾਲ? ਹਾਂਜੀ। ਅੱਛਾ, ਤੇ ਇਹ ਕਿੰਨੇ ਕੁ ਟਾਈਮ ਚ ਸਿੱਖਿਆ ਸੀ ਕੰਮ ਇਹ? 1.5 ਸਾਲ। 1.5 ਸਾਲ ਚ ਸਿੱਖ ਲਿਆ ਸੀ? ਹਾਂਜੀ। ਹੁਣ ਤੂੰ ਇਹ ਕੋਲੋਂ ਬਣਾਈ ਜਾਂਦਾ ਡਿਜ਼ਾਈਨ ਜਾਂ ਤੈਨੂੰ ਕੋਈ ਕਾਪੀ ਤੇ ਦਿਖਾਉਂਦੇ ਆ ਜਾਂ ਕੀ ਕਰਦੇ ਆ? ਇਹ ਜੀ ਮੇਰੇ ਆਉਣ ਤੋਂ ਪਹਿਲੇ ਮਤਲਬ ਕਿ ਬਣੇ ਹੋਏ ਸੀਗੇ ਤੇ ਮੂੰਹ ਦਿਖਾ ਉੱਧਰ। ਮੁੰਡਾ ਜੀ ਦੇਖੋ ਉਹਦੇ ਹੱਥ ਦੇ ਹੁਨਰ ਦੇਖੋ ਜੀ, ਉਹਦੇ ਹੱਥਾਂ ਦਾ ਕਮਾਲ ਦੇਖੋ ਮਾਸ਼ਾਅੱਲਾ। ਕਹਿੰਦਾ ਮੈਂ ਕੰਮ ਸਿੱਖਿਆ, ਹੁਣ ਆਪ ਆਪਣੀ ਕਾਰਾਗਰੀ ਤੇ ਕੰਮ ਕਰਦਾ। ਜਿੱਦਾਂ ਉਹ ਜ਼ਿਸ਼ਾਨ ਸਾਹਿਬ ਨੇ ਦੱਸਿਆ ਨਾ, ਇਦਾਂ ਇਹਨਾਂ ਕੋਲ ਕਈ ਕਾਰੀਗਰ ਇਦਾਂ। ਤੇ ਉਹ ਬੜੀ ਖੁਸ਼ੀ ਹੋਈ ਦੇਖ ਕੇ। ਜ਼ਿਸ਼ਾਨ ਸਾਹਿਬ ਨੇ ਦੱਸਿਆ ਵੀ ਮੁੰਡੇ ਕੰਮ ਕਰਦੇ ਆ, ਸਾਰੇ ਆਪਦੀ ਰੋਜ਼ੀ ਕਮਾ ਰਹੇ ਆ, ਆਪਦੀ ਡਿਊਟੀ ਕਰ ਰਹੇ ਆ। ਇਹੀ ਹੁੰਦੀ ਸਾਂਝੀ ਰੋਜ਼ੀ, ਹੋਰ ਕੀ ਹੁੰਦਾ। ਤੇ ਆ ਦੇਖ ਹੁਣ ਮੁੰਡਾ ਕਿਵੇਂ ਡਿਜ਼ਾਈਨ ਕੱਢੀ ਜਾਂਦਾ। ਹੇਠਲੇ ਪਾਸੇ ਰੰਗ ਆ ਪੀਲਾ, ਆ ਨੁਕਤੇ ਦੀ ਗੱਲ ਆ ਲੱਗਾ ਦੱਸਣ ਮੈਂ। ਹੇਠਲੇ ਪਾਸੇ ਰੰਗ ਪੀਲਾ, ਹੇਠਲੇ ਪਾਸੇ ਹੀ ਲਾਲ ਆ। ਉਹ ਜੇ ਤਾਂ ਪੋਲਾ ਜਾਂ ਉੱਤੋਂ ਕਾਲੇ ਰੰਗ ਦੇ ਉੱਤੋਂ ਪੋਲਾ ਜਾਂ ਫੇਰਦਾ ਤੇ ਉਹ ਆ ਜਾਂਦਾ ਲਾਲ। ਤੂੰ ਦਿਖਾ ਨਹੀਂ ਰਿਹਾ, ਮੇਰਾ ਮੂੰਹ ਦਿਖਾਈ ਜਾ ਰਿਹਾ। ਇੱਕ ਮਿੰਟ ਦਿਖਾ, ਉਹ ਇਹਦੇ ਉੱਤੋਂ ਲਿਆ ਯਾਰ, ਉੱਤੋਂ ਲਿਆ। ਹਾਂ, ਜਦੋਂ ਪੋਲੀ 'ਚ ਛੁਰੀ ਫੇਰਦਾ ਤੇ ਲਾਲ ਰੰਗ ਆ ਜਾਂਦਾ, ਜਦੋਂ ਸਖਤ ਛੁਰੀ ਫੇਰਦਾ ਤੇ ਪੀਲਾ ਰੰਗ ਆ ਜਾਂਦਾ। ਬਣਾ ਲਾਲ ਪੀਲਾ ਕਾਲਾ 3 ਰੰਗ ਆ। ਰੰਗ ਹੋਇਆ ਹੈ ਪਾਵਾ ਸੁੱਕਿਆ ਹੋਇਆ, ਛੁਰੀ ਨਾਲ ਡਿਜ਼ਾਈਨ ਨਹੀਂ ਬਣਾਈ ਜਾਂਦਾ, ਡਿਜ਼ਾਈਨ ਕੱਢੀ ਜਾਂਦਾ। ਸਮਝਿਆ? ਇਦਾਂ ਹੀ ਨਾ ਗੱਲ। ਹਾਂਜੀ ਹਾਂਜੀ। ਛੁਰੀ ਜਿੱਥੇ ਰਗੜ ਕੇ ਫੇਰਦਾ ਉੱਥੇ ਪੀਲਾ ਰੰਗ ਆ ਜਾਂਦਾ, ਜਿੱਥੇ ਪੋਲੀ ਜੀ ਫੇਰਦਾ ਉੱਥੇ ਲਾਲ ਆ ਜਾਂਦਾ। ਹਾਂਜੀ। ਤੇ ਆ ਹੁਣ ਪੀਲਾ ਲੈ ਲੈ ਮਸ਼ੀਨਾਂ ਜ਼ਰਾ ਮਾਸ਼ਾਅੱਲਾ ਕੰਮ ਕਰਦੇ ਹੱਥ। ਵਾਹ ਵਾਹ ਵਾਹ। ਬੰਦੇ ਦੇ ਹੱਥਾਂ ਤੋਂ ਵੱਧ ਕੇ ਆਜ਼ਾਰ ਨਹੀਂ ਕੋਈ। ਇਹ ਰੱਬ ਦੀ ਜ਼ਾਤ ਨੇ ਜਿਹੜਾ ਬਣਾਇਆ। ਤੁਹਾਨੂੰ ਉਦੋਂ ਵੀ ਦਿਖਾਇਆ ਸੀ, ਉਹ ਬਾਬੇ ਦੇ ਹੱਥ ਵਿਖਾਏ ਸੀ, ਉਹ ਕਾਰੀਗਰ ਦੇ ਹੱਥ ਵਿਖਾਏ ਸੀ ਜਿਹੜੇ ਮਿੱਟੀ ਦੇ ਭਾਂਡਿਆਂ ਵਾਲੇ। ਅੱਜ ਤੁਹਾਨੂੰ ਕਾਰੀਗਰ ਦੇ ਹੱਥ ਵਿਖਾਏ ਜਿਹੜੇ ਆ ਫੁੱਲ ਬੂਟੇ ਕੱਢ ਰਿਹਾ। ਆ ਰਾਣਾ ਸਾਹਿਬ ਨਾਲ ਕਰਿਓ ਗੱਲ। ਦੇਖੋ ਜੀ, ਉਸ ਦਿਨ ਤੁਹਾਨੂੰ ਦਿਖਾਇਆ ਸੀ ਕਿ ਮਿੱਟੀ ਪਕੜਦਾ ਵਾ ਬੰਦਾ। ਤੁਹਾਡੇ ਨਾਲ ਗੱਲ ਕਰਨੀ ਆ ਜਾਓ। ਬੰਦਾ ਨਾ ਮਿੱਟੀ ਪਕੜਦਾ ਵਾ ਤੇ ਬਰਤਨ ਬਣਾ ਦਿੰਦਾ ਵਾ ਹੈ, ਤੇ ਉਹਦੇ ਕੋਲ ਇੱਕ ਚਾਕ ਹੁੰਦਾ। ਅੱਜ ਦੇਖਿਆ ਕਿ ਲੱਕੜੀ ਪਕੜਦਾ ਵਾ ਤੇ ਬੜੇ ਖੁਸ਼ਨੁਮਾ ਕਿਸਮ ਦੇ ਜਿਹੜੇ ਆ ਨਾ ਡਿਜ਼ਾਈਨਿੰਗ ਵਾਲੇ ਸਟਾਈਲਿਸ਼ ਜਿਹੜਾ ਵਾ ਨਾ, ਮੈਂ ਕਿਹਾ ਪਛਾਣ ਨਹੀਂ ਸਕਦੇ ਕਿ ਵੀ ਘੰਟੇ 2 ਘੰਟੇ 'ਚ ਜਿਹੜਾ ਵਾ ਨਾ ਲੱਕੜੀ ਦੀ ਸ਼ਕਲ ਕਿਸ ਤਰ੍ਹਾਂ ਚੇਂਜ ਹੁੰਦੀ ਆ। ਤੇ ਬਹੁਤ ਹੀ ਜਿਹੜਾ ਵਾ ਨਾ ਬਹੁਤ ਅੱਛਾ ਕੰਮ ਆ, ਬੜਾ ਟ੍ਰੈਡੀਸ਼ਨਲ ਕੰਮ ਆ। ਜਿਤਨਾ ਅੱਛਾ ਇਹ ਮੇਰੇ ਖਿਆਲ ਤਾਂਦਲੇ ਤੋਂ ਇਲਾਵਾ ਹੋਰ ਕਿਸ ਸ਼ਹਿਰ 'ਚ ਇਹ ਕੰਮ ਹੁੰਦਾ ਵਾ? ਇਹ ਨਨਕਾਣਾ ਸਾਹਿਬ ਹੈ ਜੀ, ਲੈਲਪੁਰ ਫੈਸਲਾਬਾਦ ਹੁੰਦਾ। ਅੱਛਾ, ਪੀਰੇ ਵਾਲੀ ਪੁਲ ਤੇ ਹੁੰਦਾ। ਅੱਛਾ ਪੀਰੀਅਡ। ਅੱਛੇ ਤੋਂ ਅੱਛਾ ਕੰਮ ਹੁੰਦਾ, ਮਿਆਰੀ ਤੋਂ ਮਿਆਰੀ ਕੰਮ ਹੁੰਦਾ। ਮੇਰੇ ਖਿਆਲ 'ਚ ਨਨਕਾਣਾ ਤੇ ਜਿਹੜਾ ਤਾਂਦਲਾ ਵੱਡੇ ਮਰਕਜ਼। ਤਾਂਦਲਾ ਜੀ ਸਭ ਤੋਂ ਬੈਸਟ ਦੂਰ ਦਰਾਜ਼ ਦੇ ਇਲਾਕੇ ਵਿੱਚ ਤਾਂਦਲਾ ਸ਼ੋਭਾ ਦਿੰਦਾ। ਅੱਛਾ। ਤਾਂਦਲੇ ਦਾ ਕੰਮ ਪਾਇਦਾਰੀ ਮਸ਼ਹੂਰ ਹੈ। ਹਾਂ, ਮਿਆਰ ਹੈ ਤਾਂਦਲੇ ਦਾ। ਅੱਛਾ। ਲੱਕੜੀ ਦਾ ਇਨਸ਼ਾਅੱਲਾ ਮਿਆਰ ਹੈ, ਕਲਰ ਦਾ ਮਿਆਰ ਹੈ, ਬਨਾਵਟ ਦਾ ਮਿਆਰ ਹੈ। ਲੱਕੜੀ ਕਿਹੜੀ ਇਸਤੇਮਾਲ ਕਰਦੇ ਆ? ਲੱਕੜੀ ਟਾਲੀ ਦੀ। ਟਾਲੀ ਦੀ ਇਸਤੇਮਾਲ ਹਾਂਜੀ, ਪਾਏ ਦੇ ਵਿੱਚ ਟਾਲੀ ਦੀ, ਅੱਛਾ। ਕਿੱਕਰ, ਚੀਲ ਹੋ ਗਈ, ਕੈਲ ਹੋ ਗਈ, ਜਿਹਨੂੰ ਆਪਾਂ ਅੱਛਾ, ਚੈਨ ਸਾਥ ਉਹ ਲਾਉਂਦੇ ਮੰਜੀਆਂ ਦੀਆਂ ਯਾਨੀ ਹਾਂਜੀ। ਕਿ ਜਿਹੜਾ ਨਾ ਉਹਦੀ ਹੁੰਦੀ ਆ। ਪਾਏ ਦੇ ਵਿੱਚ ਟਾਲੀ ਇਸਤੇਮਾਲ ਹੁੰਦੀ ਤੇ ਹੈ ਅੱਛੀ ਇਹ ਤਰ੍ਹਾਂ। ਜਿਹੜੇ ਕਾਰੀਗਰ ਕੰਮ ਕਰਦੇ ਆ ਠੇਕੇ ਤੇ ਕੰਮ ਹਾਂਜੀ, ਕਰਦੇ ਆ? ਇਹ ਠੇਕੇ ਤੇ। ਆਪਣੀ ਹਿੰਮਤ ਆ ਜਿੰਨਾ ਕਰ ਲੈਣ। ਹਾਂਜੀ ਬਿਲਕੁਲ। ਤੇ ਮਾਸ਼ਾਅੱਲਾ ਕਿੰਨੇ ਬੰਦੇ ਤੁਹਾਡੇ ਕੋਲ ਜਿਹੜਾ ਵਾ ਨਾ? ਆਪਣੇ ਕੋਲ ਮਾਸ਼ਾਅੱਲਾ 8 ਬੰਦੇ ਆ। ਕਿੰਨੇ ਸਾਲਾਂ ਤੋਂ ਕੰਮ ਕਰ ਰਹੇ ਆ ਤੁਸੀਂ? 20 ਸਾਲ ਹੋ ਗਏ ਜੀ ਆਪਾਂ 20 ਸਾਲ ਪਹਿਲੇ ਤੁਹਾਡੇ ਵੱਡੇ ਵੀ ਇਹ ਕੰਮ ਹਾਂਜੀ, ਕਰਦੇ? ਵੱਡੇ ਵੀ ਇਹੀ ਕੰਮ ਕਰਦੇ। ਇਹ ਸਭ ਤੋਂ ਵੱਡੀ ਗੱਲ ਇਹ ਆ ਕਿ ਤੁਸੀਂ ਨਾ 5-7 ਬੰਦਿਆਂ ਨੂੰ ਰੋਜ਼ਗਾਰ ਦਿੱਤਾ। ਅੱਜ ਕੱਲ੍ਹ ਇੱਕ ਹਾਂਜੀ। ਬੰਦੇ ਨੂੰ ਵੀ ਜਿਹੜਾ ਬੰਦਾ ਰੋਜ਼ਗਾਰ ਦਿੰਦਾ ਵਾ ਨਾ, ਉਸ ਤੋਂ ਅੱਛਾ ਕੰਮ ਕੋਈ ਨਹੀਂ। ਹਾਂਜੀ। ਬੇਰੁਜ਼ਗਾਰੀ ਪਾਕਿਸਤਾਨ 'ਚ ਬਹੁਤ ਆ, ਲੇਕਿਨ ਇਹ ਤੁਸੀਂ 5-6 ਤਾਂ ਤੁਹਾਡੀ ਦੁਕਾਨ ਤੇ ਕੰਮ ਕਰਦੇ ਆ। ਪਿੱਛੇ ਦੇਖੋ ਜੀ, ਉਹ ਜਿੱਥੇ ਲੱਕੜ ਆਉਂਦੀ ਆ ਚੀਰੀ ਜਾਂਦੀ ਆ, ਉੱਥੇ ਇੱਕ ਲੱਗ ਹਾਂਜੀ, ਤੋਂ ਕੰਮ ਆ। ਆਰੀ ਵੀ ਆਪਣੀ ਆ, ਅਸੀਂ ਅੱਛਾ। ਮਾਲ ਵੀ ਆਪਣਾ ਹੀ ਮੰਗਵਾਈ ਦਾ, ਆਰੀ ਤੇ ਚੀਰੀ ਦਾ ਵੀ ਅਸੀਂ ਆਪਣਾ। ਤੇ ਮਾਸ਼ਾਅੱਲਾ ਜੀ 20 ਸਾਲ ਦਾ ਇਹਨਾਂ ਦਾ ਨਾ ਤਜਰਬਾ ਹੋ ਗਿਆ। ਬੜਾ ਅੱਛਾ ਕੰਮ ਜਿਹੜਾ ਵਾ ਨਾ ਕਰ ਰਹੇ ਆ। ਤੇ ਇਹ ਦੇਖੋ ਜੀ, ਆ ਹੁਣ ਪਾਵਾ ਬਿਲਕੁਲ ਡਿਜ਼ਾਈਨਿੰਗ ਦੀ ਸ਼ਕਲ 'ਚ ਨਾ ਆਖਰੀ, ਯਾਨੀ ਕਿ ਇਹਦੇ 'ਚ ਹੁਣ ਸਿਰਫ ਉਹ ਹੋਣੇ ਆ ਸੁਰਾਖ ਹੈ, ਜਿੱਥੇ ਬਾਈਆਂ ਤੇ ਸਿਰਵੇ ਜਿਹੜੇ ਆ ਨਾ ਹਾਂਜੀ, ਪੈਂਦੇ ਆ। ਸੁਰਾਖ। ਹਾਂ, ਬਾਕੀ ਉਹ ਮਰਲਾ ਰਹਿ ਗਿਆ ਵਾ, ਬਾਕੀ ਤਕਰੀਬਨ ਜਿਹੜਾ ਵਾ ਨਾ ਹੋ ਗਿਆ ਵਾ। ਤੇ ਬੜਾ ਕਾਰੀਗਰ ਵਾਲਾ ਕੰਮ। ਅੱਛਾ ਜੀ, ਚਲੋ ਤੂੰ ਕਰੀ ਜਾ ਕੰਮ ਆਪਣਾ, ਧਿਆਨ ਨਾਲ। ਆਹੋ, ਡਿਜ਼ਾਈਨ ਨਾ ਖਰਾਬ ਕਰ। ਅੱਛਾ ਜੀ, ਅਸੀਂ ਜਿਹੜੀ ਆ ਵੀਡੀਓ ਬਣਾ ਰਹੇ ਆ ਨਾ, ਇਹ ਸਾਡੇ ਮੰਡੀ ਤਾਂਦਲਿਆਂ ਵਾਲਿਆਂ ਦੀ ਪਹਿਚਾਣ ਆ। ਇਹ ਬਾਜ਼ਾਰ
ਇਹ ਪੂਰਾ ਬਾਜ਼ਾਰ ਨਾ ਜੀ ਇੱਥੋਂ ਸ਼ੁਰੂ ਹੋ ਕੇ ਤੇ ਇਹ ਕਿਲੋਮੀਟਰਾਂ ਦੇ ਹਿਸਾਬ ਨਾਲ ਲੱਕੜੀ ਦਾ ਹੀ ਕੰਮ ਹੋ ਰਿਹਾ ਥਾਂ ਥਾਂ ਤੇ। ਅਸੀਂ ਤੁਹਾਨੂੰ ਹੁਣ ਸਾਰੀਆਂ ਦੁਕਾਨਾਂ ਤਾਂ ਨਹੀਂ ਫਿਰ ਕੇ ਦਿਖਾ ਸਕਦੇ, ਮੋਟੀ-ਮੋਟੀਆਂ ਦੁਕਾਨਾਂ ਕੰਮ ਤੁਹਾਨੂੰ ਦਿਖਾ ਰਹੇ ਹਾਂ। ਔਰ ਇਹ ਨਹੀਂ ਵੀ ਅਸੀਂ ਕੋਈ ਇੱਕ ਦੁਕਾਨ ਵਾਸਤੇ ਜਾਂ ਕਿਸੇ ਇੱਕ ਬੰਦੇ ਵਾਸਤੇ ਨਹੀਂ ਆਏ, ਅਸੀਂ ਤਾਂ ਆਪਣੀ ਤਹਿਸੀਲ ਦਾ ਤੁਹਾਨੂੰ ਇੱਕ ਰੰਗ ਦਿਖਾਣ ਆਏ ਆ ਵੀ ਇਹਦੇ 'ਚ ਇੱਕ ਆ ਨਵਾਂ ਰੰਗ ਵੀ ਆ ਵੀ ਸਾਡੀ ਤਹਿਸੀਲ ਦੀ ਆ ਇਹ ਪਛਾਣ ਆ। ਜਿਹੜੇ ਆ ਮੰਜੀਆਂ ਪੀੜੀਆਂ ਇੱਥੇ ਬਣਦੀਆਂ, ਜਿਹੜੀਆਂ ਤੁਸੀਂ ਤਸਵੀਰਾਂ 'ਚ ਦੇਖਦੇ ਆ ਇੱਥੇ ਅਸੀਂ ਬਣਾਉਂਦੇ ਆ ਆਪਣੇ ਹੱਥਾਂ ਨਾਲ। ਆ ਜਿੱਦਾਂ ਮੇਰਾ ਭਰਾ ਬਣਾ ਰਿਹਾ ਅਸੀਂ ਜੀ, ਜਿਹੜੀ ਕੋਈ ਇਦਾਂ ਦੀ ਸ਼ੈ ਜਿਹੜੀ ਕੋਈ ਪਿਛੋਕੜ ਦਾ ਬੰਦੇ ਦਾ ਪਿਛੋਕੜ ਆ, ਜਿਹੜੀ ਬੰਦੇ ਦੇ ਹੱਥਾਂ ਨਾਲ ਕੋਈ ਕਾਰੀਗਰੀ ਪੁਰਾਣੀ ਆ। ਜਿੱਦਾਂ ਤੁਹਾਨੂੰ ਦੱਸਿਆ ਸੀ ਨਾ ਵੀ ਜਿਵੇਂ ਬੰਦੇ ਦੇ ਧਾਤਾਂ ਅੱਗ ਮਿੱਟੀ ਪਾਣੀ ਹਵਾ, ਕੁਛ ਤੱਤ ਦੁਨੀਆ ਤੇ ਇਹਦੇ ਨਾਲ ਨਾਲ ਤੁਰਨੇ ਆ। ਜਦੋਂ ਦਾ ਜੰਮਿਆ ਤੇ ਜਦੋਂ ਤੋਂ ਮਰਨਾ, ਜਿਹੜੇ ਤੱਤ ਨਾਲ ਨਾਲ ਤੁਰਨੇ ਆ ਅਸੀਂ ਇੱਕ ਇੱਕ ਕਰਕੇ ਤੁਹਾਡੇ ਤੱਕ ਪਹੁੰਚਾਈ ਜਾਵਾਂਗੇ। ਜਿੱਦਾਂ ਅੱਜ ਤੁਹਾਡੇ ਤੱਕ ਲੱਕੜ ਪਹੁੰਚਾਈ ਆ, ਇਦਾਂ ਹੀ ਗਾਹਕ ਹੋਰ ਸ਼ਾ ਲੋਹਾ ਪਹੁੰਚਾ ਦਾਂਗੇ। ਇੱਥੇ ਸਾਨੂੰ ਛੁੱਟੀ ਦਿਓ, ਅਸੀਂ ਆਪਣੇ ਘਰ ਜਾਣਾ, ਅਸੀਂ ਦੂਰ ਆਏ ਹੋਏ ਇੱਥੇ ਮੰਡੀ। ਲਓ ਜੀ, ਜਿੱਦਾਂ ਅਸੀਂ ਤੁਹਾਨੂੰ ਲੱਕੜੀ ਦੇ ਉੱਤੇ ਉਹ ਰੰਗ ਹੋਏ ਹੋਏ ਡਿਜ਼ਾਈਨ ਦਿਖਾ ਰਹੇ ਸੀ ਨਾ, ਹੌਲੀ ਹੌਲੀ ਟੁਰਦੇ ਟੁਰਦੇ ਅਸੀਂ ਉਹ ਦੁਕਾਨ ਵੀ ਲੱਭ ਲਈ ਜਿੱਥੋਂ ਇਹ ਰੰਗ ਲੱਭਦੇ ਆ ਕਿ ਇਹਨਾਂ ਰੰਗਾਂ ਦੇ ਵਿੱਚ ਕੀ ਖਾਸੀਅਤ ਆ, ਕਿਹੜਾ ਕਿਹੜਾ ਰੰਗ ਆ। ਇਹ ਜਿਹੜੇ ਰੰਗ ਦੇਖਦੇ ਆ ਹੀ ਬੰਦਾ ਪਿਛਾਂ ਚੱਲ ਜਾਂਦਾ ਨਾ 100 ਸਾਲ, ਵੀ ਉਹ ਰੰਗ ਤੁਹਾਨੂੰ ਵਿਖਾਉਣ ਵਾਸਤੇ ਇੱਥੇ ਦੁਕਾਨ ਬਣੀ ਆ। ਤੇ ਮੇਰਾ ਭਰਾ ਮੇਰੇ ਕੋਲ ਖਲੋਤਾ। ਅੱਛਾ, ਮੈਨੂੰ ਇੱਕ ਬੜੀ ਖੁਸ਼ੀ ਹੋਈ, ਇੱਥੇ ਆਇਓ ਜੀ। ਮੈਨੂੰ ਇੱਕ ਦੇਖ ਕੇ ਬੜੀ ਖੁਸ਼ੀ ਹੋਈ ਨਾ ਕਿ ਜਿਹੜੇ ਸਾਡੇ ਨੌਜਵਾਨ ਪੁੱਤਰ ਸਾਡੇ ਉਹ ਆਪਣਾ ਇੱਥੇ ਕੰਮ ਸੰਭਾਲਿਆ ਹੈ। ਕੰਮ ਪੁਰਾਣਾ ਬਜ਼ੁਰਗਾਂ ਦਾ ਕੰਮ ਆ, ਸੰਭਾਲਿਆ ਸਾਡੇ ਨੌਜਵਾਨ ਮੁੰਡਿਆਂ ਨੇ। ਇਹ ਦੇਖ ਕੇ ਬੜੀ ਖੁਸ਼ੀ ਹੋਈ ਆ। ਅੱਲਾਹ ਤਾਲਾ ਇਹਨਾਂ ਨੂੰ ਹਿੰਮਤ ਦੇਵੇ, ਹੌਸਲਾ ਦੇਵੇ, ਅੱਲਾਹ ਇਹਨਾਂ ਨੂੰ ਸਲਾਮਤ ਰੱਖੇ ਜਿਹੜੀ ਡਿਊਟੀ ਇਹ ਦੇ ਰਹੇ ਆ। ਅੱਛਾ, ਇਹਨਾਂ ਦੇ ਨਾਮ ਤੁਹਾਡਾ ਕੀ ਹੈ ਜੀ? ਤਸੱਵਰ ਸਾਹਿਬ। ਅੱਛਾ, ਰਾਣਾ ਸਾਹਿਬ ਇਹਨਾਂ ਰੰਗਾਂ ਦੇ ਬਾਰੇ ਤਾਂ ਪੁੱਛੋ ਗੱਲ ਇਹਨਾਂ ਨੂੰ। ਅੱਛਾ, ਇੱਕ ਤਾਂ ਇਹ ਸੀ ਕਿ ਇਹ ਰੰਗ ਕਿੰਨੀ ਕਿਸਮ ਦੇ ਜਿਹੜੇ ਆ ਨਾ ਤੁਹਾਡੇ ਕੋਲ ਇਸਤੇਮਾਲ ਹੁੰਦੇ ਜ਼ਿਆਦਾਤਰ? ਅੱਛਾ, ਸਾਰੇ ਇਸਤੇਮਾਲ ਹੁੰਦੇ ਆ। ਇਹ ਤੁਸੀਂ ਪਿੱਛੋਂ ਕਿੱਥੋਂ ਲੈ ਕੇ ਆਨੇ ਆ? ਅਸੀਂ ਪਿੱਛੇ ਲੋਡ ਮੰਗਵਾਈ ਹੈ ਲਾਹੌਰੋਂ ਮੰਗਵਾਈ? ਅੱਛਾ, ਲਾਹੌਰੋਂ ਮੰਗਵਾਈ ਆ। ਤੇ ਇਹ ਕਿਸ ਤਰ੍ਹਾਂ ਰੰਗ ਵੀ ਦਿਖਾ ਸਾਰਾ ਜ਼ਰਾ ਖੋਲ ਕੇ ਜਿਹੜਾ। ਨਹੀਂ ਮੈਂ ਤੈਨੂੰ ਨਹੀਂ ਸੀ ਕਿਹਾ ਬਾਈ, ਮੈਂ ਕੈਮਰੇ ਵਾਲੇ ਨੂੰ ਕਿਹਾ ਸੀ, ਉਂਝ ਖੋਲ ਕੇ ਵੀ ਦੇਖ ਲਾਂਗੇ। ਅੱਛਾ, ਇਹ ਲਾਹੌਰੋਂ? ਤੁਸੀਂ ਖੜੋ। ਉਹ ਤਾਂ ਮੈਂ ਕੈਮਰੇ ਵਾਲੇ ਨੂੰ ਕਿਹਾ ਸੀ, ਔਰ ਮੈਂ ਤੁਹਾਨੂੰ ਨੂੰ ਇਦਾਂ ਦੇਣਾ ਖੋਲਣਾ। ਉਹ ਉੜਦੇ ਤਾਂ ਨਹੀਂ? ਇਹ ਇਦਾਂ ਦਾ ਨਾ, ਇਹ ਇਦਾਂ ਦਾ ਮੈਂ ਨਹੀਂ ਬੋਲਦਾ। ਹਾਂ, ਉੜਦੇ ਤਾਂ ਨਹੀਂ? ਨਹੀਂ ਨਹੀਂ ਹੁਣ ਸੁਣੀ ਨਾ। ਹਾਏ ਹਾਏ ਹਾਏ, ਉਹ ਜਿਵੇਂ ਨਹੀਂ ਲਾਉਂਦੇ ਮੱਥੇ ਤੇ ਕੀ ਉਹਨੂੰ ਸਾਡੇ ਸੰਦੂਰ। ਸੰਦੂਰ ਬਹੁਤ ਲਾਲ ਆ। ਤੁਸੀਂ ਗੱਲਬਾਤ ਕਰੀ ਜਾਓ। ਬਿਲਕੁਲ ਜੀ, ਉਹ ਜਿਸ ਤਰ੍ਹਾਂ ਦਰਦੇ ਨੂੰ ਖਾਣੇ ਪੀਣੇ ਵਾਲਾ ਜਿਹੜਾ ਵਾ ਨਾ ਰੰਗ, ਤੇ ਹੁਣ ਤੂੰ ਜੂ ਅੜ ਗਿਆ ਵਾ ਇੱਥੇ ਕਿਤੇ ਜਿਹੜਾ ਵਾ ਨਾ। ਤੇ ਅੱਛਾ, ਤਸੱਵਰ ਸਾਹਿਬ ਇਹ ਲਾਹੌਰੋਂ ਲਿਆਉਂਦੇ ਆ ਰੰਗ? ਹਾਂਜੀ। ਤੇ ਇਹ ਤੁਹਾਡੀ ਕੱਲਿਆਂ ਦੀ ਦੁਕਾਨ ਆ ਕਿ ਹੋਰ ਵੀ ਦੁਕਾਨ ਹੈ ਰੰਗਾਂ ਵਾਲੀਆਂ? ਜੈਨਾਬਾਦ ਸਾਡੇ ਇਕੱਲੇ ਦੀ ਦੁਕਾਨ। ਅੱਛਾ, ਤੇ ਕੱਲਿਆਂ ਦੀ। ਤੇ ਇੱਥੇ ਕਿੰਨੀਆਂ ਕੁ ਦੁਕਾਨਾਂ ਵਾ ਜਿਨ੍ਹਾਂ ਨੂੰ ਤੁਸੀਂ ਰੰਗ ਸਪਲਾਈ ਕਰਦੇ? ਸਾਰੀ ਮਾਰਕੀਟ ਸਾਡੇ ਕੋਲ ਹੈ। ਸਾਰੀ ਮਾਰਕੀਟ ਤੁਹਾਡੇ ਕੋਲ ਹੀ ਲੈਂਦੀ ਹੈ। ਇਹ ਕਿੰਨੇ ਅਰਸੇ ਤੋਂ ਤੁਸੀਂ ਕੰਮ ਕਰ ਰਹੇ ਆ? ਸਾਨੂੰ 10-12 ਸਾਲ ਹੋ ਗਏ। 10 ਪਹਿਲੇ ਤੁਹਾਡੇ ਵੱਡੇ ਭਾਈ ਕੰਮ ਕਰਦੇ ਆ ਕਿ ਵਾਲਦ ਸਾਹਿਬ ਕੰਮ ਕਰਦੇ? ਵਾਲਦ ਸਾਹਿਬ ਕੰਮ ਵਾਲਦ ਸਾਹਿਬ। ਹੁਣ ਤੁਸੀਂ ਕਿੰਨੇ ਕੁ ਸਾਲਾਂ ਤੋਂ ਕੰਮ ਕਰ ਰਹੇ ਆ? ਮੈਨੂੰ 2-3 ਸਾਲ ਹੋ ਗਏ। ਤੁਹਾਨੂੰ 2-3 ਸਾਲ ਹੋਏ ਆ। ਤੇ ਤੁਹਾਨੂੰ ਰੰਗਾਂ ਦੀ ਪੂਰੀ ਪਛਾਣ ਆ? ਹਾਂਜੀ। ਅੱਛਾ, ਤੇ ਇਹ ਤੋਲਿਆਂ ਦੇ ਹਿਸਾਬ ਨਾਲ ਦਿੰਨੇ ਆ ਕਿ ਕਿਸ ਤਰ੍ਹਾਂ ਦਿੰਨੇ ਆ? ਅਸੀਂ ਤੋਲੇ ਦੇ ਹਿਸਾਬ ਨਾਲ ਦਿੰਦੇ, ਕਿਲੋ ਦੇ ਹਿਸਾਬ ਨਾਲ, ਕਿਲੋ ਦਾ ਆਖ ਮੈਂ ਇਹਨੇ ਦੇ ਦਿੰਦੇ। ਅੱਛਾ ਅੱਛਾ, ਕਿਲੋ ਦੇ ਹਿਸਾਬ ਨਾਲ ਦਿੰਦੇ। ਹਾਂ, ਉਹਦੇ ਸਟੈਂਡ ਕਰ ਅੱਛਾ ਅੱਛਾ। ਆਹ ਜੀ ਆਵਾਜ਼ ਜ਼ਰਦਾ ਰੰਗ ਜਿਹੜਾ ਵਾ ਨਾ, ਇਹ ਮੰਜਿਆਂ ਵਾਲਾ ਵਾ, ਪਕਾਣੇ ਵਾਲਾ ਨਹੀਂ ਹੈ। ਔਰ ਰੈਡ ਚੌਲਾਂ ਵਾਲਾ। ਹਾਂ, ਚੌਲਾਂ ਵਾਲਾ। ਚਲੋ, ਤੇ ਆ ਦੂਸਰਾ ਮੇਨ ਜਿਹੜਾ ਵਾ ਨਾ, ਦੇਖੋ ਆ ਜੀ ਰੈੱਡ ਕਲਰ ਆ, ਸੁਰਖ। ਵਾਹ ਜੀ ਵਾਹ। ਹਾਂ, ਇਹਨਾਂ ਰੰਗਾਂ ਨੂੰ ਕਿਹੜੇ ਰੰਗ ਕਹਿੰਦੇ ਆ? ਆ ਲਾਲ ਕਲਰ ਹੈ, ਤੇ ਖੱਟਾ ਕਲਰ, ਆ ਗੁਲਾਬੀ, ਨਹੀਂ ਨੀਲਾ। ਨਹੀਂ, ਇਹਨਾਂ ਨੂੰ ਵੈਸੇ ਕੋਈ ਹੋਰ ਤੁਸੀਂ ਨਹੀਂ ਕਹਿੰਦੇ ਵੀ ਇਹ ਕੈਮੀਕਲੀ ਵੀ ਕਿਹੜੇ ਰੰਗ? ਨਹੀਂ। ਅੱਛਾ, ਹੈ ਪੱਕੇ ਖਾਣ ਵਾਲੇ? ਅੱਛਾ, ਨਹੀਂ, ਇਹ ਯਾਨੀ ਕਿ ਕਲਰ ਹੀ ਆ। ਹਾਂਜੀ। ਅੱਛਾ, ਇਹ ਲਾਹੌਰੋਂ ਤੁਸੀਂ? ਇਹ ਮਸਾਲਾ ਵਿੱਚ ਵੀ ਅੱਛਾ, ਜਾਨੇ। ਲੋ ਜੀ, ਇਹ ਲਾਖ ਜੀ। ਮਸਾਲਾ ਵਿੱਚ ਹਾਂ। ਇਹ ਲਾਖ ਆ? ਹਾਂਜੀ, ਆ ਪਿਘਲਾ ਕੇ ਪਾਣੀ, ਗਰਮ ਪਾਣੀ ਪਾ ਕੇ ਫਿਰ ਆਵਾਜ਼ ਕੁੱਟੀ ਦਾ ਮਿਕਸ ਅੱਛਾ, ਕਰੀਦਾ। ਅੱਛਾ, ਇਹ ਲਾਖ ਚ ਇਸਤੇਮਾਲ ਕਰਦੇ ਆ? ਹਾਂਜੀ। ਇਹਦੇ ਲਾਖ ਪਿਘਲਾਈ ਦੀ ਗਰਮ ਪਾਣੀ ਦੇ ਵਿੱਚ। ਜਿਵੇਂ ਬਰੋਜਾ ਨਹੀਂ ਹੁੰਦਾ? ਹਾਂਜੀ ਆ ਬਰੋਜਾ ਲੁੱਕ ਹੁੰਦੀ, ਅੱਛਾ ਇਹ ਪੱਕਾ ਕਰਨ ਵਾਸਤੇ। ਅੱਛਾ, ਇਹ ਤਾਂ ਉਹ ਜਿਹੜੇ ਰੰਗ ਕਰਦੇ ਉਹ ਮਿਲਾਉਂਦੇ ਹੋਣੇ, ਤੁਸੀਂ ਤਾਂ ਨਹੀਂ ਮਿਲਾ ਕੇ ਦਿੰਦੇ? ਹਾਂਜੀ। ਤੁਹਾਡੇ ਕੋਲੋਂ ਅਲੱਗ ਇਹ ਚੀਜ਼ ਲੈ ਕੇ ਜਾਂਦੇ ਆ। ਤੇ ਇੱਕ ਆ ਵੀ ਕੋਈ ਸ਼ੈ ਪਈ ਆ? ਇਹ ਬਲੈਕ ਕਲਰ ਡੱਬੀ। ਅੱਛਾ ਅੱਛਾ, ਇਹ ਵੀ ਰੰਗ ਹੀ ਆ? ਹਾਂਜੀ।